ਪਰਮ ਸਿੰਘ ਹੁਣੀ ਲੰਮੇ ਸਮੇਂ ਤੋਂ ਆ ਰਹੇ ਆ ਇੱਥੇ ਆਰਟ ਕੈਂਪ ਆਰਟ ਐਗਜ਼ੀਬਿਸ਼ਨ ਜਿਹੜੀਆਂ ਉਹ ਲੱਗ ਰਹੀਆਂ ਆ। ਆਪਾਂ ਹਰ ਵਾਰੀ ਸਮਰ ਕੈਂਪ ਦੇ ਵਿੱਚ ਇੱਕ ਕੋਸ਼ਿਸ਼ ਹੁੰਦੀ ਆ ਬੱਚਿਆਂ ਦੇ ਨਾਲ ਕੰਮ ਕਰਕੇ ਕਿਵੇਂ ਲੱਗਦਾ? ਬੱਚੇ ਬਹੁਤ ਆਜ਼ਾਦ ਹੁੰਦੇ, ਸੋ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਉਹਨਾਂ ਦੇ ਵਿੱਚ ਰਹਿਣਾ, ਉਹਨਾਂ ਦੇ ਵਿੱਚ ਵਿਚਰਨਾ, ਉਹਦੀ ਜਿੱਦਾਂ ਉਹ ਆਜ਼ਾਦ ਹੋ ਕੇ ਵਿਚਰਦੇ ਆ ਉਹਦੀ ਝਲਕ ਦੇਖਣ ਨੂੰ ਮਿਲਦੀ ਹੈ ਤੇ ਉਹ ਆਪ ਨੂੰ ਬੜਾ ਚੰਗਾ ਲੱਗਦਾ। ਆਪਾਂ ਥੋੜਾ ਜ਼ਿਆਦਾ ਜਦੋਂ ਵੱਡੇ ਹੋ ਜਾਂਦੇ ਆ ਤਾਂ ਬੰਨੋਗਰੀ ਚ ਰਹਿਣ ਲੱਗ ਜਾਂਦੇ ਆ। ਜਿੱਦਾਂ ਹੁਣ ਏਜ ਦੀ ਵੇਰੀਏਸ਼ਨ ਹੁੰਦੀ ਆ, ਕੋਈ 5-6 ਸਾਲ ਦਾ ਆ, ਕੋਈ 17-18 ਸਾਲ ਦਾ ਆ। ਇਹ ਵੇਖਣ ਨੂੰ ਆਪਣਾ ਇੱਕ ਜ਼ਿੰਦਗੀ ਦੇ ਪਹਿਲੂ ਤੋਂ ਦੇਖੀ ਇੰਨਾ ਜ਼ਿਆਦਾ ਏਜ ਨਹੀਂ, ਪਰ ਇਹਨਾਂ ਦੀ ਜਿਹੜੀ ਏਜ ਦੇ ਵਿੱਚ ਡਿਫਰੈਂਸ ਬਹੁਤ ਆ। 2-2 ਸਾਲ ਦੇ ਵਿੱਚ ਨਿਆਣੇ ਦੇ ਵਿੱਚ ਫਰਕ ਬਹੁਤ ਹੁੰਦਾ ਆ। ਤੇ ਇਹ ਜਦੋਂ ਤੁਸੀਂ ਕੈਂਪ ਲਾਉਂਦੇ ਇਹ ਦੇਖਦੇ ਆ ਕਰਦੇ ਆ, ਉਹ ਚ ਕੀ ਅੰਤਰ ਤੁਹਾਨੂੰ ਇਹਦੇ ਵਿੱਚ ਨਜ਼ਰ ਆਉਂਦਾ? ਸਭ ਤੋਂ ਵੱਡਾ ਅੰਤਰ ਤਾਂ ਇਹੀ ਹੈ ਵੀ ਜਿੰਨਾ ਛੋਟਾ ਹੈ ਨਿਆਣਾ ਉਹ ਇੰਸਟਰਕਸ਼ਨ ਨਹੀਂ ਉਸ ਤਰ੍ਹਾਂ ਲੈਂਦਾ ਜਾਂ ਫੋਲੋ ਕਰਦਾ, ਉਹ ਉਹਨੇ ਵੱਧ ਇੰਜੋਏ ਕਰਦਾ। ਜਿੰਨੀ ਉਮਰ ਵੱਡੀ ਹੋ ਜਾਂਦੀ ਹੈ ਉਨਾ ਹੀ ਉਹ ਗੱਲ ਨੂੰ ਠੀਕ ਕਰਨ ਦੀ ਕੋਸ਼ਿਸ਼, ਇੱਕ ਉਹਦੇ ਪ੍ਰੈਸ਼ਰ ਜਿਹਾ ਚ ਰਹਿੰਦਾ, ਉਹ ਉਹਨਾਂ ਫ੍ਰੀ ਨਹੀਂ ਹੁੰਦਾ। ਇੱਕ ਤਾਂ ਇਹ ਸਭ ਤੋਂ ਵੱਡਾ ਡਿਫਰੈਂਸ ਹੁੰਦਾ। ਦੂਜਾ ਹੈ ਕਿ ਉਹਨਾਂ ਨੂੰ ਆਪ ਨੂੰ ਵੀ ਇਹ ਲੱਗਦਾ ਰਹਿੰਦਾ ਕਿ ਸਾਨੂੰ ਇਹ ਹੁਣ ਬਣਾਉਣਾ ਚਾਹੀਦਾ, ਸ਼ਾਇਦ ਕੋਈ ਸਾਡੀ ਉਮਰ ਹੈ ਜਾਂ ਇਦਾਂ ਹੈ, ਸਾਡੇ ਕੋਲ ਬਣਨਾ ਚਾਹੀਦਾ। ਇਹ ਹੁਣ ਜਿਹੜੇ ਕੈਂਪ ਆ ਉਹਦੇ ਵਿੱਚ ਨਿਆਣਾ ਆਰਟ ਸਿੱਖਦਾ ਕਿ ਕਰਾਫਟ ਸਿੱਖਦਾ? ਉਹਦੇ ਚ ਨਿਆਣਾ ਇਹਨੇ 5-6 ਦਿਨਾਂ ਦੇ ਵਿੱਚ ਸਿੱਖ ਨਹੀਂ ਕੁਝ ਵੀ ਹੁੰਦਾ। ਉਹ ਕਹਿ ਲਓ ਵੀ ਉਹਦਾ ਇੱਕ ਅਨੁਭਵ ਜਿਹਾ ਲੈ ਲੈਂਦਾ। ਇਹ ਜਦੋਂ ਆਪਾਂ ਕਰਦੇ ਆ ਤਾਂ ਕਿੱਦਾਂ ਹੁੰਦਾ, ਕਿੱਦਾਂ ਮਹਿਸੂਸ ਹੁੰਦਾ, ਕੀ ਮਹਿਸੂਸ ਹੁੰਦਾ, ਵੀ ਇਹ ਹੁੰਦਾ ਕਿੱਦਾਂ, ਵੀ ਇਹਦਾ ਪ੍ਰੋਸੈਸ ਕੀ ਹੈ ਜਾਂ ਸਾਰਾ ਕੁਝ ਉਹਨੂੰ ਦੇਖ ਲੈਂਦਾ। ਉਹ ਕੁਝ ਨੁਕਤੇ ਸਿੱਖ ਲੈਂਦਾ। ਹਫ਼ਤੇ ਦੇ ਵਿੱਚ ਤਾਂ ਨਾ ਆਰਟ ਸਮਝਿਆ ਜਾ ਸਕਦਾ ਨਾ ਕਰਾਫਟ ਸਮਝਿਆ ਜਾ ਸਕਦਾ। ਉਹ ਇੱਕ ਐਕਸਪੀਰੀਅੰਸ ਚੋਂ ਲੰਘ ਜਾਂਦਾ ਉਹਦੇ ਚੋਂ, ਤੇ ਇਸ ਤਰ੍ਹਾਂ ਵਾਪਰਦਾ ਹੈ ਸਾਰਾ। ਕੀ ਇੰਪੋਰਟੈਂਸ ਆ ਜ਼ਿੰਦਗੀ ਦੇ ਵਿੱਚ ਆਰਟ ਦੀ? ਜੇ ਆਰਟ ਵਾਲੇ ਪਾਸੇ ਨਹੀਂ ਦੇਖੀਏ, ਆਰਟ ਕਰਾਫਟਸ ਰਾਹੀਂ ਬੰਦੇ ਤੱਕ ਪਹੁੰਚਦਾ ਨਾ। ਇੰਪੋਰਟੈਂਸ ਤਾਂ ਬੰਦਾ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ ਉਹਦੇ ਹਿਸਾਬ ਨਾਲ ਹੈ। ਕਿਸੇ ਦੇ ਵੱਧ ਹੈ, ਕਿਸੇ ਦੇ ਘੱਟ ਹੈ, ਕੋਈ ਕਹਿੰਦਾ ਹੈ ਨਹੀਂ, ਮਤਲਬ ਉਹ ਆਰਟ ਨਾਲ ਤਾਂ ਉਹ ਵੀ ਕਿਸੇ ਨਾ ਕਿਸੇ ਪਾਸਿਓਂ ਜੁੜਿਆ ਹੋਇਆ। ਸੋ ਇੰਪੋਰਟੈਂਸ ਕੀ ਹੈ ਇਹਦੇ ਨਾਲੋਂ ਮੈਨੂੰ ਲੱਗਦਾ ਪਹਿਲਾਂ ਇਹ ਗੱਲ ਹੈ ਕਿ ਮੰਨ ਲਓ ਆਪਾਂ ਕਹਿ ਦਈਏ ਕਿ ਨਹੀਂ ਹੈ ਤਾਂ ਆਪਣਾ ਛੁਟਕਾਰਾ ਹੈ। ਮੈਂ ਮੰਨਦਾ ਵੀ ਫਿਰ ਵੀ ਛੁਟਕਾਰਾ ਨਹੀਂ ਹੈ। ਇਹਨੇ ਤੁਹਾਡੀ ਲਾਈਫ ਦੇ ਵਿੱਚ ਰਹਿਣਾ ਹੀ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨੇ ਰਹਿਣਾ ਹੀ ਹੈ। ਹੋ ਸਕਦਾ ਕੋਈ ਨਾ ਵੀ ਕਰਦਾ ਹੋਵੇ, ਵੱਡਾ ਹਿੱਸਾ ਕੁਛ ਨਾ ਕੁਛ ਤਾਂ ਮਹਿਸੂਸ ਕਰਦਾ ਹੀ ਹੈ। ਜਿਸ ਥਾਂ ਤੋਂ ਆਪਾਂ ਮਹਿਸੂਸ ਕਰਦੇ ਹਾਂ, ਜੇ ਉੱਥੇ ਉਹ ਜਿਹੜਾ ਤੱਤ ਹੈ ਥੋੜਾ ਕਾਇਮ ਹੈ, ਤਾਂ ਇਹਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਟੱਚ ਕਰਨਾ ਹੈ। ਇਹਦਾ ਕੰਮ ਸਭ ਤੋਂ ਪ੍ਰਭਾਵਿਤ ਕਰਦਾ? ਸਭ ਤੋਂ ਪ੍ਰਭਾਵਿਤ ਕਰਦਾ ਇੱਕ ਜਣਾ ਤਾਂ ਨਹੀਂ ਗਿਣਿਆ ਜਾ ਸਕਦਾ ਵੀ ਫਲਾਨਾ ਇੱਕ ਆਰਟਿਸਟ ਹੈ। ਤੁਹਾਡੀ ਵੀ ਸਾਲ ਕੁ ਪਹਿਲਾਂ ਇੱਥੇ ਐਲਏ ਸਾਈਡ ਇੱਕ ਉੱਥੇ ਐਗਜ਼ੀਬਿਸ਼ਨ ਦੇ ਵਿੱਚ ਤੁਹਾਡੀਆਂ ਪੇਂਟਿੰਗਸ ਵੀ ਲੱਗੀਆਂ। ਹੁਣੇ ਰੀਸੈਂਟਲੀ ਕੈਨੇਡਾ ਦੇ ਵਿੱਚ ਵੀ ਇੱਕ ਕਾਫੀ ਵੱਡੀ ਐਗਜ਼ੀਬਿਸ਼ਨ ਜਿਹੜੀ ਲੱਗੀ ਸੀਗੀ ਸਿੱਖਾਂ ਦੇ ਨਾਲ ਸੰਬੰਧਿਤ, ਤੁਹਾਡੀਆਂ ਪੇਂਟਿੰਗਸ ਉੱਥੇ ਜਿਹੜੀਆਂ ਉਹ ਲੱਗੀਆਂ ਸੀ। ਹਾਂਜੀ, ਐਲਏ ਇੱਕੋ ਹੀ ਸੀ। ਉਹ 2-3 ਸਾਲ ਹੋ ਗਏ। ਇੱਥੇ ਜਿਹੜੀ ਯੂਨੀਵਰਸਿਟੀ ਹੈ ਉਹਦਾ ਮਿਊਜ਼ੀਅਮ ਹੈ, ਫਾਊਲਰ ਮਿਊਜ਼ੀਅਮ। ਉਹਦੇ ਚ ਬਹੁਤ ਆਰਟਿਸਟਾਂ ਦਾ ਕੰਮ ਸੀਗਾ। ਉਹਨਾਂ ਚ ਇੱਕ ਪੇਂਟਿੰਗ ਮੇਰੀ ਸੀ। ਤੇ ਜਿਹੜੀ ਕੈਨੇਡਾ ਲੱਗੀ ਸੀ ਟੋਰਾਂਟੋ, ਬਰੈਂਪਟਨ ਚ ਸੀ ਸ਼ਾਇਦ ਲੱਗੀ ਉਹ ਉੱਥੇ ਜਿਹੜਾ ਮਨਾਉਂਦੇ ਆ ਸਿੱਖ ਹੈਰੀਟੇਜ ਮੰਥ, ਉਹਦੇ ਵਿੱਚ ਲੱਗੀ ਸੀ। ਉਹਦੇ ਚ 6-7 ਪੇਂਟਿੰਗਾਂ ਸੀਗੀਆਂ। ਇਹਦੇ ਵਿੱਚ ਹੁਣ ਜਦੋਂ ਤੁਸੀਂ ਇਦਾਂ ਦੀਆਂ ਪੇਂਟਿੰਗਸ ਬਣਾਉਂਦੇ ਆ, ਅੱਜ ਦੀ ਜਦੋਂ ਆਪਾਂ ਰੀਲ ਵਾਲੀ ਦੁਨੀਆ 'ਚ ਆ ਵੀ ਜਿੱਥੇ ਲੋਕਾਂ ਦਾ ਅਟੈਂਸ਼ਨ ਸਪੈਨ ਇੰਨਾ ਘੱਟ ਆ, ਤੁਸੀਂ ਉਸ ਸਮੇਂ ਨੂੰ ਕੈਦ ਕਰਕੇ ਕਿੰਨੀ ਸਾਰੀ ਚੀਜ਼ ਨੂੰ ਇੱਕ ਪੇਂਟਿੰਗ ਦੇ ਵਿੱਚ 24/36 ਜਾਂ ਜਿੰਨੇ 'ਚ ਵੀ, ਚਾਹੇ ਡਿਜੀਟਲੀ ਬਣਾਓ ਚਾਹੇ ਤੁਸੀਂ ਦੂਜੇ ਤਰੀਕੇ ਨਾਲ ਬਣਾਓ, ਲੋਕ ਉਹਦਾ ਸਮਾਂ ਲਾ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ। ਇਹਦੇ ਤੇ ਤਾਂ ਨਹੀਂ ਕਦੀ ਹੁੰਦਾ ਵੀ ਯਾਰ ਮੈਂ ਇੰਨੀ ਮਿਹਨਤ ਕਰ ਰਿਹਾ, ਸਮਝ ਆ ਰਹੀ ਹੈ ਕਿ ਨਹੀਂ ਆ ਰਹੀ? ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਅੱਜ ਦਾ ਇਹ ਵਿਸ਼ੇਸ਼ ਗੱਲਬਾਤ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜਿਵੇਂ ਆਪਾਂ ਕਾਫੀ ਲੰਮੇ ਸਮੇਂ ਤੋਂ ਤੁਹਾਨੂੰ ਦੱਸ ਰਹੇ ਹਾਂ ਵੀ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਦੇ ਦੁਆਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਲਗਾਈ ਗਈ ਆ ਕੈਲਗਰੀ ਤੋਂ। ਵਿਸ਼ੇਸ਼ ਤੌਰ ਦੇ ਉੱਤੇ ਕੈਨੇਡਾ ਤੋਂ ਆਰਟਿਸਟ ਪਰਮ ਸਿੰਘ ਹੁਣੀ ਉਹ ਆਪਣੇ ਕੋਲ ਪਹੁੰਚੇ ਹੋਏ ਆ ਤੇ ਉਹਨਾਂ ਦੇ ਦੁਆਰਾ ਉਹਨਾਂ ਦੇ ਪੇਂਟਿੰਗਸ ਦੀ ਆਰਟ ਐਗਜ਼ੀਬਿਸ਼ਨ ਤੇ ਨਾਲ ਉਹਨਾਂ ਦੇ ਦੁਆਰਾ ਜਿਹੜੀ ਐਜ਼ ਏ ਇੰਸਟਰਕਟਰ ਐਜ਼ ਏ ਟੀਚਰ ਆਰਟ ਕੈਂਪ ਬੱਚਿਆਂ ਦਾ ਜਿਹੜਾ ਉਹ ਲਾਇਆ ਜਾ ਰਿਹਾ ਆ, ਉਹ ਅੱਜ ਆਪਣੇ ਨਾਲ ਸਟੂਡੀਓ ਦੇ ਵਿੱਚ ਜੁੜੇ ਨੇ ਤੇ ਉਹਨਾਂ ਦੇ ਨਾਲ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ। ਪਰਮ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ।
ਸੋ ਜਿੰਨੇ ਸਾਡੇ ਸਰੋਤੇ ਆ, ਪੁਰਾਣੇ ਸਰੋਤੇ ਆ, ਦਰਸ਼ਕ ਆ, ਉਹ ਜਾਣਦੇ ਆ ਵੀ ਪਰਮ ਸਿੰਘ ਹੁਣੀ ਲੰਮੇ ਸਮੇਂ ਤੋਂ ਆ ਰਹੇ ਆ ਇੱਥੇ। ਆਰਟ ਕੈਂਪ, ਆਰਟ ਐਗਜ਼ੀਬਿਸ਼ਨ ਜਿਹੜੀਆਂ ਉਹ ਲੱਗ ਰਹੀਆਂ ਆ। ਸੋ ਆਪਾਂ ਹਰ ਵਾਰੀ ਸਮਰ ਕੈਂਪ ਦੇ ਵਿੱਚ ਇੱਕ ਕੋਸ਼ਿਸ਼ ਹੁੰਦੀ ਆ। ਬੱਚਿਆਂ ਦੇ ਨਾਲ ਕੰਮ ਕਰਕੇ ਕਿਵੇਂ ਲੱਗਦਾ? ਬੱਚਿਆਂ ਨਾਲ ਤਾਂ ਬਹੁਤ ਜ਼ਿਆਦਾ, ਕਿਉਂਕਿ ਬੱਚੇ ਬਹੁਤ ਆਜ਼ਾਦ ਹੁੰਦੇ ਆ। ਸੋ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਉਹਨਾਂ ਦੇ ਵਿੱਚ ਰਹਿਣਾ, ਉਹਨਾਂ ਦੇ ਵਿੱਚ ਵਿਚਰਨਾ, ਉਹਦੀ ਜਿੱਦਾਂ ਉਹ ਆਜ਼ਾਦ ਹੋ ਕੇ ਵਿਚਰਦੇ ਆ, ਉਹਦੀ ਝਲਕ ਦੇਖਣ ਨੂੰ ਮਿਲਦੀ ਹੈ ਤੇ ਉਹ ਆਪ ਨੂੰ ਬੜਾ ਚੰਗਾ ਲੱਗਦਾ। ਆਪਾਂ ਥੋੜਾ ਜ਼ਿਆਦਾ ਜਦੋਂ ਵੱਡੇ ਹੋ ਜਾਂਦੇ ਆ ਤਾਂ ਬੰਨੋਗਿਰੀ ਜਿਹੀ 'ਚ ਰਹਿਣ ਲੱਗ ਜਾਂਦੇ ਆ, ਜ਼ਿੰਮੇਵਾਰੀਆਂ ਵੀ ਹੋ ਜਾਂਦੀਆਂ, ਕਈ ਕੁਛ ਹੋ ਜਾਂਦਾ, ਪਰ ਨਿਆਣੇ ਫ੍ਰੀ ਹੁੰਦੇ ਬਹੁਤ ਜ਼ਿਆਦਾ। ਸੋ ਉਹਨਾਂ ਦੇ ਵਿੱਚ ਤਾਂ ਸੋ ਉਹਨਾਂ ਦੇ ਏਦਾਂ ਲੱਗਦਾ ਵੀ ਉਹਨਾਂ ਦੇ ਜ਼ਰੀਏ ਆਪਾਂ ਆਜ਼ਾਦ ਹੋ ਕੇ ਜੀ ਰਹੇ। ਆਹੋ, ਮਤਲਬ ਉਹ ਮਹਿਸੂਸ ਤਾਂ ਕਰਦੇ ਹੀ ਆ ਆਪਾਂ, ਜਿੱਦਾਂ ਦੀ ਇਨੋਸੈਂਸ ਹੁੰਦੀ ਇਹਨਾਂ 'ਚ, ਜਿੱਦਾਂ ਉਹ ਜੋ ਮਰਜ਼ੀ ਬਣਾ ਲੈਣ। ਮੈਂ ਦੇਖਾਂ ਵੀ ਇਹ ਠੀਕ ਨਹੀਂ ਬਣਿਆ, ਉਹ ਕਦੇ ਨਹੀਂ ਕਹਿੰਦੇ ਠੀਕ ਨਹੀਂ ਬਣਿਆ, ਉਹ ਕਹਿੰਦੇ ਬਹੁਤ ਵਧੀਆ ਬਣਿਆ, ਠੀਕ ਬਣਿਆ। ਉਹਨਾਂ ਨੇ ਜੋ ਉਹਨਾਂ ਨੂੰ ਠੀਕ ਲੱਗਿਆ ਹੁੰਦਾ ਕੀਤਾ ਹੁੰਦਾ, ਇੰਜੋਏ ਕੀਤਾ ਹੁੰਦਾ, ਬੇਸਿਕਲੀ ਉਹਨਾਂ ਨੇ ਐਨ ਪੂਰਾ ਆਨੰਦ ਲਿਆ ਹੁੰਦਾ। ਸੋ ਉਹਨਾਂ ਨੂੰ ਉਹ ਮਾੜਾ ਨਹੀਂ ਲੱਗਦਾ। ਤੇ ਇਹਦੇ ਨਾਲ ਦੇਖ ਕੇ ਸਾਹਮਣੇ ਹੁੰਦਾ, ਚੰਗਾ ਤਾਂ ਲੱਗਦਾ, ਇਹ ਸੋਹਣਾ ਵਧੀਆ ਹੁੰਦਾ, ਬਹੁਤ ਬੰਦਾ ਆਪ ਵੀ ਐਕਸਾਈਟ ਹੁੰਦਾ। ਹਾਂ, ਬਹੁਤ ਜ਼ਿਆਦਾ। ਅੱਜ ਆਪਣੇ ਆਏ ਨਹੀਂ ਸੀਗੇ ਸੱਜਣ, ਉਹ ਕਹਿੰਦੇ ਕਿ ਕਿੰਨੇ ਪੁਰਾਣੇ ਟਾਈਮ ਦੀ ਸਾਰੀ ਅੰਦਰ ਗੱਲਬਾਤ ਜਿੰਦਾ ਹੋ ਗਈ। ਸੋ ਨਿਆਣਿਆਂ 'ਚ ਹੁੰਦੀ ਸਮਰੱਥਾ ਹੈ, ਐਨ ਕਰ ਦਿੰਦੇ, ਸਮੇਂ 'ਚ ਤੁਹਾਨੂੰ ਲੈ ਜਾਂਦੇ ਕਿਤੇ ਤੇ ਕਿਤੇ, ਵਿਹਲਿਆਂ ਕਰ ਦਿੰਦੇ ਅੰਦਰੋਂ ਬਹੁਤ ਜ਼ਿਆਦਾ। ਥਕਾ ਵੀ ਦਿੰਦੇ ਆ। ਥੱਕ ਤਾਂ ਉਂਝ ਵੀ ਜਾਣਾ ਹੀ ਹੁੰਦਾ, ਉਹਦਾ ਬੈਠੇ ਵੀ ਥੱਕ ਜਾਈਦਾ। ਸੋ ਨਿਆਣਿਆਂ ਦਾ ਤਾਂ ਵਧੀਆ ਹੁੰਦਾ ਬਹੁਤ ਜ਼ਿਆਦਾ। ਸੋ ਜਿੱਦਾਂ ਹੁਣ ਏਜ ਦੀ ਵੇਰੀਏਸ਼ਨ ਹੁੰਦੀ ਆ, ਕੋਈ 5-6 ਸਾਲ ਦਾ ਆ, ਕੋਈ 17-18 ਸਾਲ ਦਾ ਆ। ਇਹ ਵੇਖਣ ਨੂੰ ਆਪਣਾ ਇੱਕ ਜ਼ਿੰਦਗੀ ਦੇ ਪਹਿਲੂ ਤੋਂ ਦੇਖੀਏ, ਇੰਨਾ ਜ਼ਿਆਦਾ ਏਜ ਨਹੀਂ, ਪਰ ਇਹਨਾਂ ਦੀ ਜਿਹੜੀ ਏਜ ਦੇ ਵਿੱਚ ਡਿਫਰੈਂਸ ਬਹੁਤ ਆ। 2-2 ਸਾਲ ਦੇ ਵਿੱਚ ਨਿਆਣੇ ਦੇ ਵਿੱਚ ਫਰਕ ਬਹੁਤ ਹੁੰਦਾ ਆ। ਤੇ ਇਹ ਜਦੋਂ ਤੁਸੀਂ ਕੈਂਪ ਲਾਉਂਦੇ, ਇਹ ਦੇਖਦੇ ਆ, ਕਰਦੇ ਆ, ਉਹ 'ਚ ਕੀ ਅੰਤਰ ਤੁਹਾਨੂੰ ਇਹਦੇ ਵਿੱਚ ਨਜ਼ਰ ਆਉਂਦਾ? ਸਭ ਤੋਂ ਵੱਡਾ ਅੰਤਰ ਤਾਂ ਇਹੀ ਹੈ ਵੀ ਜਿੰਨਾ ਛੋਟਾ ਹੈ ਨਿਆਣਾ, ਉਹ ਇੰਸਟਰਕਸ਼ਨ ਨਹੀਂ ਉਸ ਤਰ੍ਹਾਂ ਲੈਂਦਾ ਜਾਂ ਫੋਲੋ ਕਰਦਾ, ਉਹ ਉਨਾ ਵੱਧ ਇੰਜੋਏ ਕਰਦਾ। ਜਿੰਨੀ ਉਮਰ ਵੱਡੀ ਹੋ ਜਾਂਦੀ ਹੈ, ਉਨਾ ਹੀ ਉਹ ਗੱਲ ਨੂੰ ਠੀਕ ਕਰਨ ਦੀ ਕੋਸ਼ਿਸ਼, ਇੱਕ ਉਹਦੇ ਪ੍ਰੈਸ਼ਰ ਜਿਹੇ 'ਚ ਰਹਿੰਦਾ, ਉਹ ਉਨਾ ਫ੍ਰੀ ਨਹੀਂ ਹੁੰਦਾ। ਇੱਕ ਤਾਂ ਇਹ ਸਭ ਤੋਂ ਵੱਡਾ ਡਿਫਰੈਂਸ ਹੁੰਦਾ। ਦੂਜਾ ਹੈ ਕਿ ਉਹਨਾਂ ਨੂੰ ਆਪ ਨੂੰ ਵੀ ਇਹ ਲੱਗਦਾ ਰਹਿੰਦਾ ਕਿ ਸਾਨੂੰ ਇਹ ਹੁਣ ਬਣਾਉਣਾ ਚਾਹੀਦਾ, ਸ਼ਾਇਦ ਕੋਈ ਸਾਡੀ ਉਮਰ ਹੈ ਜਾਂ ਇੱਦਾਂ ਹੈ, ਸਾਡੇ ਕੋਲੋਂ ਬਣਨਾ ਚਾਹੀਦਾ। ਅੱਛਾ, ਹਾਂ, ਇਹ ਇਸ ਤਰ੍ਹਾਂ ਦਾ ਉਹ ਸੋਚਦੇ ਰਹਿੰਦੇ। ਉਹਦੇ ਕਰਕੇ ਉਹ ਥੋੜਾ, ਮਤਲਬ ਜੇ ਨਿਆਣੇ ਉਹਦੇ ਤੇ ਵੱਧ ਕੰਮ ਕਰਦੇ ਆ, ਜ਼ਿਆਦਾ ਉਹਨਾਂ ਨੇ ਲੋੜ ਨਾਲੋਂ ਵੱਧ ਕੰਮ ਕਰ ਦਿੱਤਾ, ਉਹ ਫਿਰ ਵੀ ਰਿਲੈਕਸ ਰਹਿੰਦੇ, ਉਹਨਾਂ ਦੇ ਸਟ੍ਰੋਕ ਵੀ ਵੱਧ ਫਲੋ 'ਚ ਹੁੰਦੇ ਆ। ਵੱਡਿਆਂ ਦਾ ਏਦਾਂ ਨਹੀਂ ਹੁੰਦਾ, ਫਰਕ ਹੁੰਦਾ। ਹਾਂ, ਵੱਡੇ ਜਦੋਂ ਕੁਛ ਉਲਝਾ ਲੈਂਦੇ ਆ, ਫਿਰ ਉਹ ਖਰਾਬ ਹੀ ਕਰਦੇ ਜਾਂਦੇ। ਛੋਟੇ ਵੀ ਕਰ ਲੈਂਦੇ ਆ, ਪਰ ਉਹ ਸਾਡੇ ਹਿਸਾਬ ਨਾਲ ਖਰਾਬ ਹੁੰਦਾ, ਉਹਨਾਂ ਦੇ ਹਿਸਾਬ ਨਾਲ ਨਹੀਂ ਖਰਾਬ ਹੁੰਦਾ। ਪ੍ਰੈਸ਼ਰ 'ਚ ਨਹੀਂ ਆਉਂਦੇ ਮਾੜੇ ਵੀ, ਵੱਡੇ ਆਉਂਦੇ। ਵੱਡੇ ਕਾਫੀ ਮਹਿਸੂਸ ਕਰਦੇ। ਜਦੋਂ ਤੁਸੀਂ ਗੱਲ ਕੀਤੀ ਵੀ ਠੀਕ ਕਰਨ ਦੀ ਕੋਸ਼ਿਸ਼ ਜਾਂ ਉਹ ਬਣਾਉਣਾ ਚਾਹੀਦਾ ਆ, ਇਹ ਕਨਸੈਪਟ ਵੀ ਇੱਕ ਆਜ਼ਾਦਨੁਮਾ ਖਿਆਲਾਤ ਤੋਂ ਬੰਦਾ ਇਹਦੇ ਵਿੱਚ ਕਿੱਦਾਂ ਫਸ ਜਾਂਦਾ? ਨਹੀਂ, ਜਿਹੜਾ ਤਾਂ ਹੈਗਾ ਕਿ ਤੁਸੀਂ ਬਸ ਰੰਗਾਂ ਨਾਲ ਖੇਲਣਾ ਹੈ, ਫਿਰ ਰੰਗ ਕੋਈ ਤੁਹਾਨੂੰ ਸ਼ੇਪਸ ਨਾਲ ਲੈਣ ਦੇਣ ਨਹੀਂ। ਵੀ ਕੀ ਜਿੱਦਾਂ ਆਪਾਂ ਬਾਜ ਬਣਾਇਆ ਅੱਜ, ਜੇ ਆਪਾਂ ਮਤਲਬ ਬਾਜ ਨਹੀਂ ਬਣਾਉਣਾ, ਬਸ ਰੰਗ ਖਿਲਾਰਨੇ, ਉਹਦੇ 'ਚ ਕੁਛ ਨਹੀਂ ਹੁੰਦਾ। ਪਰ ਜਦੋਂ ਆਪਾਂ ਕੋਈ ਚੀਜ਼ ਬਣਾਉਣੀ ਹੈ, ਕੋਈ ਰੁੱਖ ਬਣਾਉਣਾ, ਕੋਈ ਫੁੱਲ ਬਣਾਉਣਾ, ਬਾਜ ਬਣਾਇਆ, ਘੋੜਾ ਬਣਾਇਆ, ਫਿਰ ਉਹ ਹੁੰਦਾ ਕਿ ਆਪਾਂ ਨੂੰ ਉਹ ਸਾਰੇ ਜਿਹੜਾ ਉਹ ਆਕਾਰ ਹੈ, ਉਹਨੇ ਇੱਕ ਬੰਦਿਸ਼ 'ਚ ਬੰਨ ਲਿਆ, ਵੀ ਉਹ ਆਕਾਰ ਆਪਾਂ ਬਣਾਉਣਾ ਹੈ, ਪਛਾਣ ਹੋਣੀ ਚਾਹੀਦੀ ਚੀਜ਼। ਉਹ ਉਸ ਕਰਕੇ ਏਦਾਂ ਹੁੰਦੀ ਵੀ ਉਹ ਚਾਹੁੰਦੇ ਆ ਵੀ ਏਦਾਂ ਬਣੇ, ਇਸ ਤਰ੍ਹਾਂ ਹੀ ਹੋਵੇ, ਏਦਾਂ ਹੀ ਠੀਕ ਹੋਵੇ। ਇਹ ਪਰ ਜਿਉਂ-ਜਿਉਂ ਉਮਰ ਵੱਧਦੀ, ਉਦੋਂ ਜ਼ਿਆਦਾ ਬੰਦੇ ਤੇ ਇਸ ਚੀਜ਼ ਦਾ ਪ੍ਰਭਾਵ, ਹਾਂ, ਉਹਦਾ ਜ਼ਿਆਦਾ ਹੁੰਦਾ, ਕਿਉਂਕਿ ਇੰਸਟਰਕਸ਼ਨ ਨੂੰ ਵੱਧ ਸਮਝ ਸਕਦਾ ਉਹ। ਆਪਣਾ ਜਿੰਨੇ ਛੋਟੇ ਨਿਆਣੇ ਆ, ਉਹਨਾਂ ਨੇ ਜਦੋਂ ਬਣਾ ਲਿਆ, ਮਤਲਬ ਮੈਂ ਦੱਸਤਾ ਵੀ ਇਹ ਰੁੱਖ ਬਣਾਉਣਾ ਏਦਾਂ ਦਾ, ਆਪਾਂ ਉਹਨੇ ਬਣਾ ਲਿਆ, ਉਦੋਂ ਬਾਅਦ ਨਾ ਉਹਨਾਂ ਨੂੰ ਲੱਗਿਆ ਵੀ ਹਾਂ, ਜੋ ਦੱਸਿਆ ਸੀਗਾ ਉਹ ਬਣ ਗਿਆ। ਫਿਰ ਉਹਨਾਂ ਦੇ ਆਪਣੇ ਖਿਆਲ ਆਉਣ ਲੱਗ ਪੈਂਦੇ, ਮੈਂ ਜੀ ਇੱਥੇ ਚਿੜੀ ਉੱਡਦੀ ਬਣਾਉਣੀ ਹੈ,
ਮੈਂ ਇਹਦੇ ਪੱਤੇ ਡਿੱਗਦੇ ਬਣਾ ਦੇਵਾਂ। ਹੂੰ ਉਹਨਾਂ ਨੇ ਫਿਰ ਮੈਂ ਫੁੱਲ ਵੀ ਬਣਾਉਣੇ ਥੱਲੇ, ਮੈਂ ਇਹ ਕਰਨਾ ਉਹ ਕਰਨਾ, ਉਹ ਚੱਲਦਾ ਰਹਿੰਦਾ, ਉਹ ਰੁਕਦਾ ਨਹੀਂ। ਉਹ ਰੁਕਦਾ ਨਹੀਂ। ਹਾਂ ਉਹ ਇਹ ਬਸ ਇਹ ਇਹ ਹੁਣ ਜਿਹੜੇ ਜਾਂ ਕੈਂਪ ਆ ਉਹਦੇ ਵਿੱਚ ਨਿਆਣਾ ਆਰਟ ਸਿੱਖਦਾ ਕਿ ਕਰਾਫਟ ਸਿੱਖਦਾ? ਉਹਦੇ 'ਚ ਨਿਆਣਾ ਦੋਵੇਂ ਇਹਨੇ 5-6 ਦਿਨਾਂ ਦੇ ਵਿੱਚ ਸਿੱਖ ਨਹੀਂ ਕੁਛ ਵੀ ਹੁੰਦਾ। ਉਹ ਕਹਿ ਲਓ ਵੀ ਉਹਦਾ ਇੱਕ ਅਨੁਭਵ ਜਿਹਾ ਲੈ ਲੈਂਦਾ ਵੀ ਇਹ ਜਦੋਂ ਆਪਾਂ ਕਰਦੇ ਹਾਂ ਤਾਂ ਕਿੱਦਾਂ ਹੁੰਦਾ, ਕਿੱਦਾਂ ਮਹਿਸੂਸ ਹੁੰਦਾ। ਕੀ ਮਹਿਸੂਸ ਹੁੰਦਾ, ਵੀ ਇਹ ਹੁੰਦਾ ਕਿੱਦਾਂ, ਵੀ ਇਹਦਾ ਪ੍ਰੋਸੈਸ ਕੀ ਹੈ ਜਾਂ ਸਾਰਾ ਕੁਛ ਉਹਨੂੰ ਦੇਖ ਲੈਂਦਾ। ਠੀਕ ਹੈ। ਉਹ ਕੁਛ ਨੁਕਤੇ ਸਿੱਖ ਲੈਂਦਾ। ਹਫ਼ਤੇ ਦੇ ਵਿੱਚ ਤਾਂ ਨਾ ਆਰਟ ਸਮਝਿਆ ਜਾ ਸਕਦਾ ਨਾ ਕਰਾਫਟ ਸਮਝਿਆ ਜਾ ਸਕਦਾ। ਉਹ ਇੱਕ ਐਕਸਪੀਰੀਅੰਸ ਚੋਂ ਲੰਘ ਜਾਂਦਾ ਉਹਦੇ ਚੋਂ ਵੀ ਇਸ ਤਰ੍ਹਾਂ ਵਾਪਰਦਾ ਹੈ ਸਾਰਾ ਕੁਛ। ਸੋ ਫਿਰ ਉਹਦਾ ਇੱਕ ਕਹਿ ਲਓ ਵੀ ਝਾਕਾ ਜਿਹਾ ਖੁੱਲ ਜਾਂਦਾ। ਉਹ ਮਦਦ ਕਰਦਾ ਬਹੁਤ, ਚੀਜ਼ਾਂ ਦੱਸੀਆਂ ਹੁੰਦੀਆਂ ਉਹ ਫਿਰ ਘਰੇ ਜਿਹੜਾ ਰੈਗੂਲਰ ਕਰਦਾ ਉਹ ਘਰੇ ਵੀ ਕਰ ਲੈਂਦਾ। ਫਿਰ ਉਹਨੂੰ ਇੱਕ ਰਾਹ ਜਿਹਾ ਮਿਲ ਜਾਂਦਾ। ਇਹੀ ਹੁੰਦਾ ਜਿੱਦਾਂ ਹੁਣ ਤੁਸੀਂ ਆ ਜਿਹੜੇ ਕੁਛ ਕਰਦੇ ਹੋਣਗੇ, ਜਿਹੜੇ ਆਰਟ ਦੇ ਵਿੱਚ ਦਿਲਚਸਪੀ ਪਹਿਲਾਂ ਹੀ ਰੱਖਦੇ ਆ ਇਹਦੇ ਵਿੱਚ, ਉਹ ਫਿਰ ਟੈਕਨੀਕਲੀ ਉਹਨਾਂ ਨੂੰ ਹੈਲਪ ਵੀ ਹੋ ਜਾਂਦੀ ਹੈ ਇਹੋ ਜਿਹੇ ਕੈਂਪਾਂ ਦੇ ਨਾਲ। ਹੁਣ ਇੱਥੇ ਜਿਹੜੇ ਥੋੜੀ ਵੱਡੀ ਉਮਰ ਦੇ ਆ ਉਹਨਾਂ ਨੂੰ ਪੁੱਛਦਾ ਰਹਿੰਦਾ ਵੀ ਤੁਹਾਨੂੰ ਕਿਹੜੀ ਸਮੱਸਿਆ ਆ ਰਹੀ, ਕੀ ਤੁਹਾਤੋਂ ਨਹੀਂ ਹੋ ਰਿਹਾ, ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਿਉਂ ਨਹੀਂ ਹੋ ਰਿਹਾ। ਉਹ ਫਿਰ ਜਿਹੜੀ ਉਹਨਾਂ ਦੀ ਕੋਈ ਸਮੱਸਿਆ ਹੁੰਦੀ ਆ ਉਹ ਸੋਲਵ ਹੋ ਜਾਂਦੀ। ਉਹਦੇ ਨਾਲ ਫਰਕ ਤਾਂ ਪੈਂਦਾ। ਵੱਡੇ ਅਸਲ ਚ ਉਹੀ ਆਉਂਦੇ ਆ ਜਿਹੜੇ ਰੈਗੂਲਰ ਕਰਦੇ ਆ। ਛੋਟੇ ਤਾਂ ਸਾਰੇ ਕਰ ਹੀ ਰਹੇ ਹੁੰਦੇ, ਨਹੀਂ ਵੀ ਕਰ ਰਿਹਾ ਹੁਣ ਤਾਂ ਵੀ ਉਹ ਮਤਲਬ ਪਹਿਲੇ ਦਿਨ ਹੀ ਉਹ ਐਕਸਪੀਰੀਅੰਸ ਜੁੜ ਜਾਂਦੇ ਨਾਲ। ਹਾਂ ਵੱਡੇ ਉਹੀ ਆਉਂਦੇ ਆ ਜਿਹੜੇ ਕਰ ਰਹੇ ਹੋਣ, ਜਿਹਨਾਂ ਦਾ ਇੰਟਰਸਟ ਹੋਵੇ। ਜ਼ਿਆਦਾਤਰ ਜਿਹੜੀ ਇੱਥੇ ਦੀ ਪੜ੍ਹਾਈ ਹੈ ਅਮਰੀਕਾ ਦੀ, ਜਿਹੜੀ ਸਕੂਲਿੰਗ ਹੈ, ਪੜ੍ਹਾਈ ਨਹੀਂ ਚਲੋ ਸਕੂਲਿੰਗ ਹੈ, ਉਹ ਹੋਰ ਤਰ੍ਹਾਂ ਦੀ ਹੈ। ਉਹਦੇ ਵਿੱਚ ਆਰਟ ਨੂੰ ਕੋਈ ਬਹੁਤੀ ਥਾਂ ਨਹੀਂ ਦਿੰਦੇ। ਅੱਛਾ ਜੀ। ਮਤਲਬ ਜਿਹੜਾ ਇਹਨਾਂ ਦਾ ਜੋ ਮੈਂ ਪਿੱਛੇ ਸੁਣਿਆ ਸੀਗਾ ਕਿ ਵੈਸੇ ਆਰਟ ਲਈ ਜਿਹੜਾ ਫੰਡ ਹੈ ਉਹ ਇਹਨਾਂ ਨੇ ਕੰਡੀਸ਼ਨ ਲਾਈ ਹੁੰਦੀ ਕਿ ਉਹ ਇੱਥੇ ਵਰਤਿਆ ਜਾਣਾ। ਇਹ ਨਹੀਂ ਹੈ ਵੀ ਸਕੂਲ ਨੂੰ ਮਿਲਿਆ ਤੇ ਸਕੂਲ ਉੱਧਰ ਵਰਤ ਲਿਆ, ਏਦਾਂ ਨਹੀਂ। ਉਹ ਇੱਥੇ ਹੀ ਲਾਉਣਾ ਪੈਣਾ ਉਹਨਾਂ ਨੂੰ। ਉਹਦੇ ਕਰਕੇ ਇੱਥੇ ਚੱਲੀ ਜਾਂਦਾ, ਇਹ ਕੁਛ ਹੈਗਾ ਹੈ, ਸਾਰਾ ਕੁਛ ਵਾਪਰੀ ਜਾਂਦਾ। ਅਦਰਵਾਈਜ਼ ਤਾਂ ਮਤਲਬ ਜੋ ਇਸ ਮੁਲਕ ਦਾ ਕਹਿ ਲਓ ਵੀ ਓਵਰਆਲ ਜਿਹੜਾ ਸੁਭਾਅ ਹੈ ਉਹਦੇ ਵਿੱਚ ਤਾਂ ਇਸ ਤਰ੍ਹਾਂ ਦਾ ਹੀ ਹੈ ਮਾਹੌਲ ਕਿ ਵੀ ਜੇ ਇਸ ਆਰਟ ਵਾਲੇ ਪਾਸੇ ਜਾਓਗੇ ਤਾਂ ਮਤਲਬ ਕੋਈ ਬਹੁਤਾ ਹੈ ਨਹੀਂ ਇਹਦੇ 'ਚ ਫਾਇਦੇ ਵਾਲੀ ਗੱਲ, ਏਦਾਂ ਦਾ ਮਾਹੌਲ ਹੈ। ਅੱਛਾ। ਮੈਨੂੰ ਵੀ ਤੇ ਹੋਰ ਵੀ ਕਈਆਂ ਨੂੰ ਇਦਾਂ ਲੱਗਦਾ ਸੀ ਵੀ ਜਿੱਥੋਂ ਆਪਾਂ ਆਏ ਆ ਉੱਥੇ ਆਰਟ ਦਾ ਫਿਊਚਰ ਘੱਟ ਆ, ਇੱਥੇ ਬੰਦੇ ਪਰਿਵਾਰ ਵੀ ਪਾਲ ਲੈਂਦੇ, ਇਦਾਂ ਆ। ਇਹ ਮਹਿਸੂਸ ਕਰਨ ਦੇ ਲਈ, ਦੇਖਣ ਦੇ ਲਈ ਇਹ ਅੰਤਰ ਇਦਾਂ ਮਹਿਸੂਸ ਹੁੰਦਾ ਕਿਉਂ ਅਜੇ ਹੈਗਾ? ਤਾਂ ਨਹੀਂ, ਜਿਹੜੀ ਹੁਣ ਦਾ ਸਮਾਂ ਹੈ, ਮਤਲਬ ਇਹ ਨਹੀਂ ਕਿ ਥਾਂ ਮੈਟਰ ਨਹੀਂ ਕਰਦਾ, ਪਰ ਓਨਾ ਨਹੀਂ ਕਰਦਾ। ਹੁਣ ਤਾਂ ਜਿਹੜਾ ਵੀ ਬੰਦਾ, ਜੇ ਤੁਹਾਡਾ ਕੰਮ ਬਿਹਤਰ ਹੈ, ਬਹੁਤ ਵਧੀਆ ਹੈ, ਤਾਂ ਤੁਸੀਂ ਸਾਰੀ ਦੁਨੀਆ ਦੇ ਮੂਹਰੇ ਉਹਨੂੰ ਐਗਜ਼ੀਬਿਟ ਕਰਦੇ ਹੋ ਸੋਸ਼ਲ ਮੀਡੀਆ ਰਾਹੀਂ, ਜਾਂ ਤੁਹਾਡੇ ਕੋਲ ਸਾਧਨ ਹੈ। ਉਹ ਹੁਣ ਤੁਸੀਂ ਕਿੱਥੇ ਹੋ, ਬਹੁਤਾ ਅੱਜ ਦੇ ਦਿਨ 'ਚ ਨਹੀਂ ਬਹੁਤਾ ਇਹ ਫਰਕ ਨਹੀਂ ਪੈਂਦਾ। ਸੋ ਉਹ ਤਾਂ ਇਹ ਤਾਂ ਹਮੇਸ਼ਾ ਤੋਂ ਹੀ ਹੈ ਵੀ ਜੇ ਕੰਮ ਚੰਗਾ ਹੈ ਤਾਂ ਕੰਮ ਹੈ, ਜੇ ਕੰਮ ਚੰਗਾ ਨਹੀਂ ਹੈ ਤਾਂ ਨਹੀਂ ਹੈ। ਜਿਹਨੇ ਵੀ ਕੰਮ ਕਰਵਾਉਣਾ, ਉਹਦੇ ਕੋਲ ਜੇ ਕਹਿ ਲਓ ਵੀ 5 ਆਪਸ਼ਨ ਹੈ, ਉਹ ਦੇਖੂਗਾ ਕਿ ਸਭ ਤੋਂ ਬਿਹਤਰ ਕਿਹੜਾ। ਸੋ ਬਿਹਤਰ ਵਾਲੇ ਕੋਈ ਕੰਮ ਹੁੰਦਾ। ਪੰਜਾਬ ਵੀ ਬੰਦੇ ਹੈਗੇ ਆ ਜਿਹੜੇ ਫੁੱਲ ਟਾਈਮ ਇਹੀ ਕਰਦੇ ਆ ਤੇ ਬੜਾ ਵਧੀਆ ਸੋਹਣਾ ਰੁਜ਼ਗਾਰ ਆ। ਹਾਂ, ਸਗੋਂ ਇੱਥੇ ਥੋੜਾ ਔਖਾ, ਇੱਥੇ ਦੇ ਜਿੱਦਾਂ ਦਾ ਮਾਹੌਲ ਹੈ, ਕੰਮ ਕਾਰ, ਖਰਚੇ, ਸਾਰਾ ਕੁਝ। ਉੱਥੇ ਦੇ ਹਿਸਾਬ ਨਾਲ ਇੱਥੇ ਬਾਰੇ ਇੱਥੇ ਅਸਲ ਗਵਰਨਮੈਂਟ ਕਾਫੀ ਸਪੋਰਟ ਕਰਦੀ ਹੈ ਮਿਊਜ਼ੀਅਮਸ ਨੂੰ, ਗੈਲਰੀਜ਼ ਨੂੰ। ਹਾਂਜੀ, ਉਹਦੇ ਕਰਕੇ ਚੱਲਦਾ। ਜਿਹੜਾ ਉਂਝ ਸੁਸਾਇਟੀ ਦਾ ਬਹੁਤਾ ਰੁਝਾਨ ਹੈ ਉਹ ਉੱਦਾਂ ਆਰਟ ਲਈ ਨਹੀਂ ਹੈ। ਵੀ ਜਿਹੜਾ ਸੁਸਾਇਟੀ ਦਾ ਤੇ ਆਰਟ ਦਾ ਰਿਲੇਸ਼ਨ ਹੈ ਉਹ ਬਹੁਤਾ ਜ਼ਿਆਦਾ ਇਹਨਾਂ ਮੁਲਕਾਂ ਦੇ ਵਿੱਚ ਪੈਸੇ ਰਾਹੀਂ ਹੈ ਕਿ ਪੇਂਟਿੰਗ ਕਿੰਨੇ ਦੀ ਵਿਕ ਗਈ, ਆਕਸ਼ਨ ਸੀਗੀ, ਸਾਰੀ ਵਿਕ ਗਈ। ਜਿਹੜਾ ਕੋਈ ਸਫਲ ਹੈ ਤਾਂ ਉਹ ਇਸ ਗੱਲ ਤੋਂ ਹੀ ਮਾਪਿਆ ਜਾਂਦਾ ਵੀ ਉਹਦੀ ਪੇਂਟਿੰਗ ਦਾ ਕਿੰਨਾ ਮੁੱਲ ਪਿਆ ਹੋਈ। ਹਾਂ, ਸੋ ਉਹ ਕਿਉਂਕਿ ਪੇਂਟਿੰਗ ਜਾਂ ਆਰਟ ਕੋਈ ਵੀ ਬੜੀ ਸਬਜੈਕਟਿਵ ਚੀਜ਼ ਹੈ, ਤੇ ਇੱਥੇ ਜ਼ਿੰਦਗੀ ਬਹੁਤ ਆਬਜੈਕਟਿਵ ਹੋ ਗਈ ਹੋਈ ਹੈ। ਬਾਕੀ ਸਾਰੇ ਵੀ ਇਹਦਾ ਬਹੁਤ ਅਸਰ ਹੈ। ਉਹਦੇ ਕਰਕੇ ਇੱਕ ਤਾਂ ਉਹਦੇ ਕਰਕੇ ਹੈ, ਪਰ ਆਰਟ ਇਸ ਕਰਕੇ ਵੀ ਸਰਵਾਈਵ ਕਰੀ ਜਾਂਦਾ ਕਿਉਂਕਿ ਇਹਨੂੰ ਬਿਨਾਂ ਬੰਦਾ ਬਚ ਨਹੀਂ ਸਕਦਾ। ਮਤਲਬ ਜਿੰਨਾ ਮਰਜ਼ੀ ਇਹਨੂੰ ਇਗਨੋਰ ਕਰ ਲਿਆ, ਜਿੰਨਾ ਮਰਜ਼ੀ ਇਹਦੇ ਤੋਂ
ਪਾਸਾ ਵੱਟ ਲਏ, ਹੂੰ ਇਹਨੇ ਵਿੱਚ ਆ ਹੀ ਜਾਣਾ ਹੁੰਦਾ, ਇਹ ਤੋਂ ਬਿਨਾਂ ਰਹਿ ਨਹੀਂ ਸਕਦਾ ਬੰਦਾ। ਕੀ ਇੰਪੋਰਟੈਂਸ ਆ ਜ਼ਿੰਦਗੀ ਦੇ ਵਿੱਚ ਆਰਟ ਦੀ ਇਦਾਂ? ਇੱਕ ਤਾਂ ਕਹ ਲਓ ਵੀ ਜਿਹੜਾ ਜੇ ਆਰਟ ਵਾਲੇ ਪਾਸੇ ਨਹੀਂ ਦੇਖੀਏ, ਹੂੰ ਆਰਟ ਕਰਾਫਟਸ ਰਾਹੀਂ ਬੰਦੇ ਤੱਕ ਪਹੁੰਚਦਾ ਨਾ, ਹੂੰ ਸੋ ਇੰਪੋਰਟੈਂਸ ਤਾਂ ਬੰਦਾ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ ਉਹਦੇ ਹਿਸਾਬ ਨਾਲ ਹੈ। ਠੀਕ ਹੈ। ਕਿਸੇ ਦੇ ਵੱਧ ਹੈ, ਕਿਸੇ ਦੇ ਘੱਟ ਹੈ, ਕੋਈ ਕਹਿੰਦਾ ਹੈ ਨਹੀਂ, ਮਤਲਬ ਉਹ ਆਰਟ ਨਾਲ ਤਾਂ ਉਹ ਵੀ ਕਿਸੇ ਨਾ ਕਿਸੇ ਪਾਸਿਓਂ ਜੁੜਿਆ ਹੀ ਹੋਇਆ। ਹੂੰ ਤੇ ਸੋ ਇੰਪੋਰਟੈਂਸ ਕੀ ਹੈ ਇਹਦੇ ਨਾਲੋਂ ਮੈਨੂੰ ਲੱਗਦਾ ਪਹਿਲਾਂ ਇਹ ਗੱਲ ਹੈ ਕਿ ਮੰਨ ਲਓ ਆਪਾਂ ਕਹਿ ਦਈਏ ਕਿ ਨਹੀਂ ਹੈ ਤਾਂ ਆਪਣਾ ਛੁਟਕਾਰਾ ਹੈ। ਮੈਂ ਮੰਨਦਾ ਵੀ ਫਿਰ ਵੀ ਛੁਟਕਾਰਾ ਨਹੀਂ ਹੈ। ਠੀਕ ਹੈ। ਸੋ ਇਹਨੇ ਤੁਹਾਡੀ ਲਾਈਫ ਦੇ ਵਿੱਚ ਰਹਿਣਾ ਹੀ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਣਾ। ਇਹਨੇ ਰਹਿਣਾ ਹੀ ਹੈ। ਉਹਦੀ ਵਜ੍ਹਾ ਇਹ ਹੈ ਕਿ ਜਦੋਂ ਤੁਸੀਂ, ਜੇ ਹੋ ਸਕਦਾ ਕੋਈ ਨਾ ਵੀ ਕਰਦਾ ਹੋਵੇ, ਵੱਡਾ ਹਿੱਸਾ ਕੁਛ ਨਾ ਕੁਛ ਤਾਂ ਮਹਿਸੂਸ ਕਰਦਾ ਹੀ ਹੈ। ਜਿਸ ਥਾਂ ਤੋਂ ਆਪਾਂ ਮਹਿਸੂਸ ਕਰਦੇ ਹਾਂ, ਜੇ ਉੱਥੇ ਉਹ ਜਿਹੜਾ ਤੱਤ ਹੈ ਥੋੜਾ ਕਾਇਮ ਹੈ, ਤਾਂ ਇਹਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਮਤਲਬ ਟੱਚ ਕਰਨਾ ਹੈ। ਜਿੱਦਾਂ ਇੱਕ ਬਹੁਤ ਟਾਈਮ ਹੋ ਗਿਆ, ਮੈਂ ਅਖਬਾਰ ਦੇ ਵਿੱਚ ਦੇਖੀ ਸੀ ਫੋਟੋ, ਉਹਦੇ ਵਿੱਚ ਪਿਕਾਸੋ ਦੀ ਪੇਂਟਿੰਗ ਦੇ ਮੂਹਰੇ ਖੜੀ ਇੱਕ ਮਾਈ ਰੋ ਰਹੀ ਸੀ। ਅੱਛਾ। ਮੈਨੂੰ ਵੀ ਲੱਗਿਆ, ਮੈਂ ਮਤਲਬ ਕੋਈ ਏਦਾਂ ਪੇਂਟਿੰਗ ਨੂੰ ਦੇਖ ਕੇ ਇੰਨਾ ਇਮੋਸ਼ਨਲ ਹੋ ਜਾਏ। ਉਹਦੀ ਪੇਂਟਿੰਗ ਹੈ ਰੇਪ ਉੱਤੇ। ਅੱਛਾ। ਉਹਦੇ ਪਰਿਵਾਰ 'ਚ ਕੁਝ ਵਾਪਰ ਗਿਆ ਸੀਗਾ। ਸੋ ਉਹ ਪੇਂਟਿੰਗ ਨੂੰ ਦੇਖ ਕੇ ਜਿਹੜਾ ਉਹਦਾ ਉਹ ਸਾਰਾ ਇਮੋਸ਼ਨ ਹੈ ਉਹ ਦੁਬਾਰਾ ਜਾਗ ਪਿਆ, ਤੇ ਉਹਨੂੰ ਕਹਿ ਲਓ ਵੀ ਉਹਨੇ ਹੋਰ ਤਰ੍ਹਾਂ ਮਹਿਸੂਸ ਕੀਤਾ ਸਾਰਾ ਕੁਝ। ਸੋ ਇਸ ਤਰ੍ਹਾਂ ਹਰ ਬੰਦਾ ਜਿਹੜਾ ਦੇਖਦਾ ਹੈ ਜਦੋਂ ਆਰਟ ਦੇ ਨਾਲ ਸਾਹਮਣੇ ਹੁੰਦਾ, ਸੋ ਉਹਦਾ ਉਹ ਸਾਰਾ ਅੰਦਰ ਜਾਗ ਪੈਂਦਾ ਕਿ ਮਤਲਬ ਚਲੋ ਇਹ ਸੀਗਾ ਵੀ ਉਹਦਾ ਕਹਿ ਲਓ ਕਿ ਅਖਿਆਈ ਵਾਲਾ ਇਮੋਸ਼ਨ ਸੀਗਾ। ਸੋ ਇਸ ਤਰ੍ਹਾਂ ਹੋਰ ਸਾਰੇ ਵੀ ਇਮੋਸ਼ਨ ਹੈ, ਆਰਟ ਉੱਥੇ ਹਿੱਟ ਕਰਦਾ, ਉਸ ਥਾਂ ਨੂੰ ਛੂੰਹਦਾ, ਜਿਹੜੇ ਬੋਲ ਕੇ ਜਾਂ ਕਹਿ ਕੇ ਨਹੀਂ ਦੱਸਿਆ ਜਾ ਸਕਦਾ। ਉਹ ਇਸ ਤਰੀਕੇ ਨਾਲ ਉਹਦੇ ਵਿੱਚ ਇਹ ਵੀ ਹੈ ਕਿ ਜਿਹੜਾ ਬੰਦਾ ਆਰਟ ਬਣਾਉਂਦਾ ਹੈ ਉਹਨੇ ਕਿੰਨਾ ਕੁ ਮਹਿਸੂਸ ਕੀਤਾ ਬਣਾਉਣ ਲੱਗਿਆ। ਹਾਂ, ਉਹਦੇ ਨਾਲ ਹੀ ਕੁਛ ਹੁੰਦਾ, ਅਦਰਵਾਈਜ਼ ਨਹੀਂ ਹੁੰਦਾ। ਜੇ ਮਤਲਬ ਜਿੱਦਾਂ ਹੁਣ ਬਹੁਤ ਜ਼ਿਆਦਾ ਕਮਰਸ਼ੀਅਲ ਹੋ ਗਿਆ ਸਾਰਾ ਕੁਝ, ਉਦੋਂ ਦਾ ਥੋੜਾ ਜਿਹਾ ਸੁਸਾਇਟੀ ਦਾ ਤੇ ਆਰਟ ਦਾ ਗੈਪ ਵੱਧ ਗਿਆ। ਠੀਕ ਹੈ। ਹਾਂ, ਪਰ ਜਦੋਂ ਤੱਕ ਜਿੱਦਾਂ ਪਹਿਲਾਂ ਜਿਹੜੇ ਆਰਟਿਸਟ ਹੁੰਦੇ ਗਏ ਜੋ ਮਹਿਸੂਸ ਕਰਦੇ ਉਹ ਸਾਰੀ ਉਮਰ ਲੱਗੇ ਰਹਿੰਦੇ ਸੀਗੇ ਉਹਨੂੰ। ਜਦੋਂ ਉਹਦੇ ਤੋਂ ਲੰਘ ਜਾਣ ਤਾਂ ਫਿਰ ਉਹ ਅੱਗੇ ਜੋ ਵੀ ਅਗਲੀ ਗੱਲ ਉਹਨਾਂ ਦੇ ਅੰਦਰ ਚੱਲੀ ਆ ਉਹਦੇ ਹਿਸਾਬ ਨਾਲ ਚੱਲਦੇ ਸੀ। ਹੁਣ ਥੋੜਾ ਜਿਹਾ ਚੱਕਰੇ ਪੈ ਗਿਆ, ਇਸੇ ਕਰਕੇ ਇਦਾਂ ਦੇ ਸਵਾਲ ਵੀ ਆਉਂਦੇ ਵੀ ਇਹ ਕਿਉਂ ਇੰਪੋਰਟੈਂਟ ਹੈ, ਜਾਂ ਅੱਗੇ ਨਹੀਂ ਸੀ ਕਿਸੇ ਨੂੰ ਇਹਦੀ ਸਵਾਲ ਕਰਨ ਦੀ ਲੋੜ ਹੀ ਨਹੀਂ, ਪਰ ਮਹਿਸੂਸ ਬੰਦੇ ਕਰਦੇ ਸੀ, ਉਹਨਾਂ ਨੂੰ ਸਭ ਦਿਖਦਾ ਸੀਗਾ, ਸਾਹਮਣੇ ਹੁੰਦਾ। ਤੇ ਹੁਣ ਥੋੜੀ ਇਹ ਹੈਗੀ ਹੈ ਸਮੱਸਿਆ, ਪਰ ਇਹ ਨਹੀਂ ਹੈ ਕਿ ਬਿਲਕੁਲ ਇਹ ਸਾਰਾ ਕੁਝ ਨਿਬੜ ਹੀ ਗਿਆ, ਏਦਾਂ ਤਾਂ ਕਦੇ ਹੁੰਦਾ ਨਹੀਂ। ਤੇ ਸੋ ਇਹ ਹੈ ਇੰਪੋਰਟੈਂਸ ਤਾਂ ਇਹਦੀ ਬਿਨਾਂ ਡਿਸਕਸ ਕੀਤਿਆਂ ਹੀ ਹੈ। ਉਂਝ ਮਤਲਬ ਬੜਾ ਇਹਦਾ ਬਣਾਇਆ ਜਾ ਸਕਦਾ ਵੀ ਕਿਉਂ ਹੈ, ਕਿੱਦਾਂ ਇਹ ਕਰਦਾ ਹੈ, ਉਹ ਕਰਦਾ ਹੈ, ਪਰ ਮਹਿਸੂਸ ਸਹਿਜੇ ਹੀ ਹੈ। ਜਦੋਂ ਮਤਲਬ ਮੈਂ ਬਿਲਕੁਲ ਕਰਾਫਟ ਨੂੰ ਸਿੱਖਣ ਦੇ ਜ਼ੋਰ ਲਾ ਰਿਹਾ ਸੀਗਾ ਬਹੁਤ ਜ਼ਿਆਦਾ, ਉਦੋਂ ਮੈਨੂੰ ਕੋਈ ਕਹਿੰਦਾ ਹੁੰਦਾ ਗਾ ਵੀ ਏਦਾਂ ਹੈ, ਇਹਦਾ ਅੰਦਰੋਂ ਗੱਲ ਉੱਠਦੀ ਹੈ, ਏਦਾਂ ਹੁੰਦਾ, ਇਹ ਹੁੰਦਾ, ਮੈਨੂੰ ਲੱਗਦਾ ਯਾਰ ਮੈਂ ਤਾਂ ਨਹੀਂ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਅਜੇ ਜਦੋਂ ਸਿੱਖ ਰਹੇ ਸੀ। ਮੈਂ ਉਦੋਂ ਮੇਰਾ ਸਾਰਾ ਫੋਕਸ ਕਰਾਫਟ ਤੇ ਸੀਗਾ, ਕਰਾਫਟ ਸਿੱਖਦਾ ਹੈਗਾ, ਸਿੱਖਣ ਦਾ। ਮੈਨੂੰ ਥੋੜਾ ਜਿਹਾ ਮੈਂ ਕਹਿ ਲਓ ਵੀ ਕਦੇ ਮਜ਼ਾਕ ਵੀ ਉਡਾਉਂਦਾ ਵੀ ਯਾਰ ਇਹ ਤੁਸੀਂ ਐਵੇਂ ਹਵਾਈ ਜਿਹੀਆਂ ਗੱਲਾਂ ਕਰਦੇ ਹੋ। ਮੈਨੂੰ ਤਾਂ ਲੱਗਦਾ ਵੀ ਮਹਿਸੂਸ ਵੀ ਹੁੰਦੀ ਹੈ ਤੇ ਜਿੱਦਾਂ ਵੀ ਤੁਸੀਂ ਕਰਦੇ ਹੋ ਗੱਲ, ਜਾਂ ਕੋਈ ਕਰਦਾ ਸੀਗਾ ਏਦਾਂ, ਮੈਂ ਕਿਹਾ ਵੀ ਮੈਨੂੰ ਨਹੀਂ ਏਦਾਂ ਮਹਿਸੂਸ ਹੋ ਰਿਹਾ ਕੁਝ ਵੀ। ਮੈਨੂੰ ਤਾਂ ਉਸ ਵੇਲੇ ਕਰਾਫਟ ਦਾ ਇੱਕ ਤਰ੍ਹਾਂ ਦਾ ਨਸ਼ਾ ਸੀਗਾ ਵੀ ਬਿਹਤਰ ਤੋਂ ਬਿਹਤਰ ਬਣਾ ਕੇ ਦੇਖਣਾ ਹੈ ਨਾ। ਇੱਕ ਫੇਜ਼ ਹੁੰਦਾ ਬੰਦੇ ਦਾ ਜਦੋਂ ਉਹ ਚੀਜ਼ਾਂ ਨੂੰ, ਉਹ ਆਕਾਰ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਰੰਗਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਲਾਈਨ ਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਸਭ ਕੁਝ ਕਰਦਾ। ਉਦੋਂ ਸਾਰਾ ਫੋਕਸ ਮੇਰਾ ਉਹ ਸੀ। ਮੈਂ ਕਿਸੇ ਬੜੇ ਚਲੋ ਸੂਝਵਾਨ ਬੰਦਾ ਹੈਗਾ ਨਾ, ਪੁੱਛਿਆ ਵੀ ਇਹ, ਮੈਂ ਕਿਹਾ ਬਈ ਆਰਟ ਨਾਲ ਜਦੋਂ ਗੱਲ ਚੱਲਦੀ ਹੈ ਤਾਂ ਬਹੁਤ ਜ਼ਿਆਦਾ ਸਾਰੇ ਗੱਲ ਕਰਦੇ ਆ ਵੀ ਜਿੱਦਾਂ ਉਹ ਆਪਣੇ
ਅੰਦਰ ਦੇ ਜਿਹੜੇ ਬਲਬਲੇ ਆ ਉਹਨਾਂ ਨਾਲ ਛੇੜਛਾੜ ਹੋਣ ਦੀ ਗੱਲ ਕਰਦੇ ਆ। ਮੈਂ ਇਦਾਂ ਦਾ ਕੁਝ ਨਹੀਂ ਮਹਿਸੂਸ ਕਰਦਾ। ਮੈਨੂੰ ਤਾਂ ਇੱਥੋਂ ਕਰਾਫਟ ਚੋਂ ਸਵਾਦ ਆ ਰਿਹਾ ਇੱਕ, ਜਦੋਂ ਵੀ ਮੈਂ ਮੈਂ ਕੁਝ ਵਧੀਆ ਬਣਾਉਣਾ ਤੇ ਕਾਰ ਬਣ ਬਣਾਉਂਦਾ। ਜਾਂਦਾ ਮੈਨੂੰ। ਹਾਂ ਵੀ ਮੈਂ ਤੇ ਉਹਨਾਂ ਨੇ ਦੋ ਹੀ ਗੱਲਾਂ ਕਹੀਆਂ। ਇੱਕ ਤਾਂ ਉਹ ਕਹਿੰਦੇ ਵੀ ਅਜੇ ਟਾਈਮ ਹੈ, ਅਜੇ ਅਜੇ ਤੂੰ ਹਜੇ ਸਮਝੂਗਾ, ਅਜੇ ਉਹ ਸਮਝ ਵਾਲੇ ਪਾਸੇ ਤੂੰ ਪਿਆ ਨਹੀਂ, ਤੇ ਉਮਰ ਵੀ ਮੇਰੀ ਬਹੁਤ ਥੋੜੀ ਸੀ। ਦੂਜਾ ਮੈਂ ਕਿਹਾ ਵੀ ਮੇਰੇ ਦਿਮਾਗ ਤਾਂ ਕੈਲਕੂਲੇਸ਼ਨਸ ਚੱਲ ਰਹੀਆਂ ਹੁੰਦੀਆਂ, ਮੈਂ ਕਿਹੜਾ ਰੰਗ ਕਿੰਨਾ ਪਾਉਣਾ, ਕੀ ਕਰਨਾ, ਕੀ ਏਦਾਂ ਓਦਾਂ ਨਾ, ਵੀ ਆਹ ਲਾਈਨ ਮੈਂ ਇੰਨੀ ਲੰਮੀ ਲਾਣੀ ਹੈ, ਇਸ ਦਿਸ਼ਾ ਚ ਲਾਣੀ ਹੈ, ਵੀ ਮੇਰੇ ਦਿਮਾਗ ਤਾਂ ਇਹ ਚੱਲਦਾ ਰਹਿੰਦਾ। ਉਹ ਕਹਿੰਦੇ ਏਦਾਂ ਵੀ ਨਹੀਂ ਹੈ ਜਿਹੜਾ ਇਹ ਪਿਓਰ ਮਤਲਬ ਕਹਿ ਲਓ ਮੈਥਮੈਟਿਕਸ ਵਰਗੀ ਚੀਜ਼ ਹੈ। ਉਹ ਕਹਿੰਦੇ ਵੀ ਉਹ ਜਿਹੜਾ ਮੈਥ ਵੀ ਹੈ, ਮੈਥਮੈਟਿਕਸ ਵੀ ਹੈ, ਉਹ ਵੀ ਕੋਈ ਐਡੀ ਰਿਜਿਡ ਤੇ ਸਖਤ ਕੋਈ ਆਬਜੈਕਟਿਵ ਜਿਹੀ ਚੀਜ਼ ਨਹੀਂ ਹੈ। ਉਹ ਵੀ ਬੜੀ ਕਹਿ ਲਓ ਉਹਦਾ ਵੀ ਇੱਕ ਅਧਿਆਤਮਿਕ ਜਿਹਾ ਰੂਪ ਹੈ ਮੈਥ ਦਾ। ਹਾਂ ਵੀ ਏਦਾਂ ਨਾ ਇਹਨੂੰ ਦੇਖ ਵੀ ਤੂੰ ਸਿਰਫ ਟੈਕਨੀਕੈਲਿਟੀ ਚ ਫਸਿਆ ਹੋਇਆ, ਫਿਰ ਜੇ ਸਿਰਫ ਖੁਸ਼ਕ ਟੈਕਨੀਕੈਲਿਟੀ ਹੋਵੇ ਤਾਂ ਤੈਨੂੰ ਸਵਾਦ ਕਿਵੇਂ ਆਵੇ। ਮੈਂ ਵੀ ਸਵਾਦ ਤਾਂ ਹੈ, ਰਸਤਾ ਬੜਾ ਦਾ ਜਦੋਂ ਬਣਾਈਦਾ। ਹਾਂ ਬੜਾ ਆਨੰਦ ਆਉਂਦਾ। ਤੇ ਉਹ ਕਹਿੰਦੇ ਵੀ ਕਹਿੰਦੇ ਏਦਾਂ ਨਹੀਂ ਹੈ, ਤੂੰ ਇਹਨੂੰ ਏਦਾਂ ਨਾ ਮੰਨ ਵੀ ਬਸ ਤੂੰ ਟੈਕਨੀਕੈਲਿਟੀ ਚ ਫਸਿਆ ਹੋਇਆ, ਤੇ ਕੋਈ ਗੱਲ ਨਹੀਂ ਜੇ ਤੈਨੂੰ ਅੱਜ ਸਵਾਦ ਆ ਰਿਹਾ ਕੱਲ ਨੂੰ ਸ਼ਾਇਦ ਦੂਜਾ ਪਾਸਾ ਵੀ ਤੈਨੂੰ ਮਹਿਸੂਸ ਹੋਵੇ। ਹੁਣ ਮਹਿਸੂਸ ਹੋਣ ਲੱਗ ਗਿਆ। ਹਾਂ ਹੁਣ ਮੈਨੂੰ ਲੱਗਦਾ ਵੀ ਮੈਂ ਉਸ ਵੇਲੇ ਮਤਲਬ ਜਿਨ੍ਹਾਂ ਬੰਦਿਆਂ ਨੂੰ ਬੜਾ ਅਜੀਬ ਜਿਹਾ ਵੀ ਮੈਂ ਕਹਿ ਲਓ ਕਿ ਮਜ਼ਾਕ ਉਡਾਉਣੇ ਵਾਲੇ ਪਾਸੇ ਵੀ ਮੈਂ ਗੱਲ ਇਸ ਤਰੀਕੇ ਨਾਲ ਕੀਤੀ, ਤਾਂ ਮੈਨੂੰ ਲੱਗਦਾ ਵੀ ਨਹੀਂ ਉਹ ਠੀਕ ਸੀਗੇ, ਇੱਕਦਮ ਮਹਿਸੂਸ ਹੁੰਦੀ। ਹੁਣ ਸਾਰੀਆਂ ਗੱਲਾਂ ਉਸ ਤਰ੍ਹਾਂ ਦਿਖਦੀਆਂ, ਹੁੰਦਾ ਨਹੀਂ ਦਿਖਦੀਆਂ। ਹੁਣ ਕਰਾਫਟ ਇੰਨਾ ਮਤਲਬ ਮੈਨੂੰ ਐ ਨਹੀਂ ਰਹਿ ਗਿਆ ਕਿ ਪ੍ਰਾਇਮਰੀ ਚੀਜ਼ ਹੈ। ਹੁਣ ਇਹ ਲੱਗਦਾ ਵੀ ਜਿਹੜਾ ਮਰਜ਼ੀ ਮੀਡੀਅਮ ਹੋਵੇ, ਜਿਹੜਾ ਮਰਜ਼ੀ ਤਰੀਕਾ ਹੋਵੇ, ਤੇ ਜਿਹੜੀ ਗੱਲ ਠੀਕ ਰੂਪ ਦੇ ਵਿੱਚ ਅੱਗੇ ਗਈ ਹੈ, ਉਹ ਸਭ ਤੋਂ ਵੱਧ ਮੈਟਰ ਕਰਦਾ। ਕਿਹੜਾ ਜਿੱਦਾਂ ਪੇਂਟਿੰਗ ਦੇ ਵਿੱਚ ਉਹ ਆਪਣੇ ਆਪ ਨੂੰ ਪਿਓਰਿਸਟ ਕਹਿੰਦੇ, ਉਹ ਸਿਰਫ ਲਾਈਵ ਪੇਂਟਿੰਗ ਬਣਾਉਂਦੇ। ਅੱਛਾ। ਹਾਂ ਪਰ ਉਹ ਮੈਨੂੰ ਲੱਗਦਾ ਬਹੁਤ ਜ਼ਿਆਦਾ ਕਰਾਫਟ ਤੇ ਫੋਕਸਡ ਨੇ। ਓਕੇ। ਹਾਂ ਜੇ ਪਿਓਰਿਸਟ ਦਾ ਉਦਾਂ ਵੀ ਇਹ ਥੋੜਾ ਬੇਪਰਵਾਦੀ ਜਿਹਾ ਆਈਡੀਆ ਹੈ ਪਿਓਰਿਸਟ। ਸੋ ਮਸਲਾ ਤਾਂ ਹੈਗਾ ਹੈ ਵੀ ਜਿਹੜੀ ਗੱਲ ਤੁਸੀਂ ਕਹਿਣੀ ਚਾਹੁੰਦੇ ਹੋ ਕਹੀ ਗਈ ਕਿ ਨਹੀਂ ਕਹੀ ਗਈ। ਕਰਾਫਟ ਮੈਟਰ ਕਰਦਾ, ਮੈਂ ਨਹੀਂ ਕਹਿੰਦਾ ਕਿ ਮੈਟਰ ਨਹੀਂ ਕਰਦਾ, ਪਰ ਠੀਕ ਰੂਪ ਚ ਠੀਕ ਉਹਦੀ ਜਿਹੜੀ ਰਵਾਨਗੀ ਹੈ ਉਹ ਨਾ ਟੁੱਟੇ, ਉਸ ਤਰੀਕੇ ਨਾਲ ਗੱਲ ਅੱਗੇ ਗਈ ਹੈ ਕਿ ਨਹੀਂ ਗਈ ਹੈ, ਉਹ ਮੈਟਰ ਕਰਦਾ। ਜੇ ਮਤਲਬ ਕਰਾਫਟ ਵਿੱਚ ਬੰਦਿਸ਼ ਬਣ ਜਾਏ, ਜੇ ਤੁਸੀਂ ਹੋਰ ਤਰ੍ਹਾਂ ਗੱਲ ਕਹਿਣੀ ਚਾਹੁੰਦੇ ਹੋ ਤੇ ਕਹਿ ਨਹੀਂ ਹੋ ਰਹੀ, ਉਹ ਮੈਨੂੰ ਲੱਗਦਾ ਕਿ ਉਹ ਪ੍ਰੋਬਲਮ ਜਿਹੀ ਵਾਲੀ ਗੱਲ ਹੀ ਹੈ। ਸੋ ਲਾਈਫ ਆਫ ਮੀਨਿੰਗ ਵਾਲੇ ਪਾਸੇ ਨੂੰ ਹੋਣਾ ਚਾਹੀਦਾ। ਹਾਂ ਵੀ ਮਤਲਬ ਵਾਲਾ ਜੀਵਨ ਕੀ ਕੱਢ ਰਹੇ ਹਾਂ ਵਿੱਚੋਂ। ਹਾਂ ਕਿਉਂਕਿ ਆਰਟ ਕੋਈ ਵੱਖਰੀ ਚੀਜ਼ ਨਹੀਂ ਹੈਗੀ, ਇਹ ਜ਼ਿੰਦਗੀ ਜੀਂਦੇ ਆ ਉਹਦੇ ਵਿੱਚ ਹੀ ਹੈ, ਉਹਦੇ ਨਾਲ ਹੀ ਹੈ ਸਾਰਾ ਕੁਝ, ਉਹਦਾ ਇੱਕ ਹਿੱਸਾ ਹੀ ਹੈ। ਹਾਂ ਇਹ ਨਹੀਂ ਹੈ ਵੀ ਇਹਨੂੰ ਅਲੱਗਾ ਕਰਕੇ ਨਹੀਂ ਦੇਖਿਆ ਜਾ ਸਕਦਾ, ਵੀ ਇਹ ਨਹੀਂ ਵੀ ਮੈਂ ਵਿੱਚੋਂ ਆਰਟ ਕੱਢ ਕੇ ਬਾਹਰ ਰੱਖਦਾ। ਹਾਂ ਏਦਾਂ ਨਹੀਂ ਹੈ। ਜੇ ਮਤਲਬ ਤੁਹਾਨੂੰ ਜੀਣ ਦਾ ਸਵਾਦ ਆ ਰਿਹਾ, ਤੁਸੀਂ ਆਰਟ ਕਰ ਰਹੇ ਹੋ ਤਾਂ ਠੀਕ ਹੈ। ਜੇ ਨਹੀਂ ਆ ਰਿਹਾ, ਤੁਸੀਂ ਫੋਰਸਫੁਲੀ ਕਰੀ ਜਾ ਰਹੇ ਹੋ, ਉਹ ਫਿਰ ਤਾਂ ਨਹੀਂ ਕਰਨਾ ਚਾਹੀਦਾ। ਮਤਲਬ ਉਹ ਫਿਰ ਕਰਾਫਟ ਹੀ ਆ ਇਕੱਲਾ, ਵੀ ਤੁਹਾਨੂੰ ਆਉਂਦੀ ਆ ਕਾਰ ਬਣਾਉਣੇ। ਫਿਰ ਉਹਦਾ ਕੋਈ ਹੈ ਨਹੀਂ। ਤੁਸੀਂ ਹੁਣ ਕਈ ਆਪਣੇ ਸਮਕਾਲੀ ਆਰਟਿਸਟ ਨੂੰ ਜਿਹੜੇ ਉਹ ਮਿਲਦੇ ਆ, ਕਰਦੇ ਆ, ਸੋ ਫਿਰ ਵਿਚਾਰਾਂ ਕਿੱਦਾਂ ਦੀਆਂ ਚੱਲਦੀਆਂ, ਕੀ ਗੱਲਾਂ ਹੁੰਦੀਆਂ, ਵੀ ਕੀ ਪ੍ਰੋਜੈਕਟਾਂ ਦੀਆਂ ਗੱਲਾਂ ਹੋ ਰਹੀਆਂ ਹੁੰਦੀਆਂ, ਜੀਵਨ ਦੇ ਮਤਲਬ ਦੀਆਂ ਗੱਲਾਂ ਹੋ ਰਹੀਆਂ ਨੇ, ਕੀ ਗੱਲਾਂ ਹੋ ਰਹੀਆਂ ਹੁੰਦੀਆਂ? ਗੱਲਾਂ ਸਾਰੀ ਤਰ੍ਹਾਂ ਦੀਆਂ ਹੁੰਦੀਆਂ, ਕਰਾਫਟ ਦੀਆਂ ਵੀ ਹੁੰਦੀਆਂ, ਰੰਗਾਂ ਦੀਆਂ ਚੱਲਦੀਆਂ ਰਹਿੰਦੀਆਂ, ਹੋਰ ਆਰਟਿਸਟਾਂ ਦੀਆਂ ਗੱਲਾਂ ਬਹੁਤ ਹੁੰਦੀਆਂ। ਕਿਸੇ ਨੇ ਕੋਈ ਚੰਗਾ ਕੰਮ ਕੀਤਾ ਹੁੰਦਾ ਵਧੀਆ, ਉਹਦੀ ਗੱਲ ਹੁੰਦੀ ਹੈ। ਤੇ ਉਹ ਤੋਂ ਇਲਾਵਾ ਤਾਂ ਕਿਸ ਤਰ੍ਹਾਂ ਦੇ ਖਿਆਲ ਚੱਲ ਰਹੇ ਆ, ਕੀ ਕੁਝ ਹੋ ਰਿਹਾ ਦੁਨੀਆ 'ਚ, ਉਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਉਹ ਵੀ ਮੈਟਰ ਕਰਦਾ ਫਿਰ ਆਰਟ, ਬਹੁਤ ਮੈਟਰ ਕਰਦਾ। ਉਹਦੇ ਬਿਨਾਂ ਕਿੱਦਾਂ ਕੁਝ ਚੱਲੇ। ਉਹ ਆਰਟ ਉਹਦੇ ਬਾਰੇ ਹੀ ਹੈ, ਉਹ ਸਾਰੇ ਕਾਸ਼ੀ ਦੇ ਵਿੱਚੋਂ ਹੀ ਕੁਝ ਨਿਕਲਦਾ। ਹੁਣ ਚਲੋ ਥੋੜਾ ਜਿਹਾ ਇਹ ਹੋ ਗਿਆ ਕਿ ਜਿਹੜੀ ਜਿੱਦਾਂ ਪਹਿਲਾਂ ਵੈਸਟ ਦੇ ਵਿੱਚ ਮੂਵਮੈਂਟਸ ਚੱਲੀਆਂ, ਆਪਣੇ ਉੱਧਰ ਵੀ ਚੱਲੀਆਂ, ਉਸ ਤਰ੍ਹਾਂ
ਨਹੀਂ ਸੀਗੀਆਂ ਜਿੱਦਾਂ ਵੈਸਟ ਚੱਲੀਆਂ, ਇੱਕ ਟਾਈਮ ਦਾ ਪੂਰਾ ਹੈ, ਪਰ ਫਿਰ ਵੀ ਇੱਕ ਸਮੇਂ ਦਾ ਅਸਰ ਹੁੰਦਾ, ਸਮੇਂ ਉੱਤੇ ਆਰਟ ਦਾ ਅਸਰ ਹੁੰਦਾ। ਇਹਦਾ ਇਹ ਦੋਵੇਂ ਰੈਨੇਸਾਂ ਚੀਜ਼ਾਂ 'ਚ ਵਕਤ ਆ ਗਿਆ ਸੀ ਇਹ ਵੈਸਟ ਦਾ ਵੈਸਟ ਰੈਨੇਸਾਂ ਦਾ। ਵਾਲਾ ਹੈਗਾ। ਉਹ ਤੋਂ ਬਾਅਦ ਉਹ ਕਿੰਨੇ 5-6 ਪੀਰੀਅਡ ਚੱਲੇ। ਹੂੰ ਜਿਹੜਾ ਹੁਣ ਦਾ ਹੈ, ਹੁਣ ਦਾ ਤਕਰੀਬਨ ਵੈਸਟ ਦੇ ਵਿੱਚ ਜਾਂ ਵੈਸਟ ਦੇ ਨਾਲ ਜੁੜੇ ਹੋਏ ਜਿੰਨੇ ਵੀ ਮੁਲਕ ਹੈ, ਸਾਰਿਆਂ ਦੇ ਵਿੱਚ ਜਿਹੜਾ ਆਰਟ ਹੁੰਦਾ ਉਹਨੂੰ ਇਹ ਕੰਟੈਂਪਰਰੀ ਕਹਿੰਦੇ ਪਏ। ਵੈਸੇ ਤਾਂ ਕੰਟੈਂਪਰਰੀ ਦਾ ਮਤਲਬ ਹੁੰਦਾ ਸਮਕਾਲੀ, ਹੈ ਨਾ, ਪਰ ਇਹ ਇਸ ਸਮੇਂ ਹੋਣ ਵਾਲੇ ਆਰਟ ਨੂੰ ਕੰਟੈਂਪਰਰੀ ਇੱਕ ਆਰਟ ਮੂਵਮੈਂਟਸ ਹੁੰਦੀਆਂ ਉਹਦੇ ਵਾਂਗੂ ਕੰਟੈਂਪਰਰੀ ਕਹਿੰਦੇ। ਉਹਦੇ ਵਿੱਚ ਨਾ ਸਾਰਾ ਕੁਝ ਹੀ ਹੈ। ਰੈਨੇਸਾਂ ਵਰਗੀ ਪੇਂਟਿੰਗ ਵੀ ਹੁੰਦੀ ਹੈ, ਐਬਸਟਰੈਕਟ ਪੇਂਟਿੰਗ ਵੀ ਹੁੰਦੀ ਹੈ। ਜਿਹੜਾ ਇਹ ਸਾਰਾ ਈਵਨ ਅਰਲੀ ਰੈਨੇਸਾਂ ਜਾਂ ਉਦੋਂ ਪੁਰਾਣੇ ਟਾਈਮ ਵਰਗੀਆਂ ਪੇਂਟਿੰਗਾਂ ਵੀ ਹੁੰਦੀਆਂ ਹੈ। ਤੇ ਜੋ ਇਹ ਸਾਰਾ ਕੁਝ ਚੱਲਦਿਆਂ ਐਬਸਟਰੈਕਟ ਤੱਕ ਆਈ, ਸਾਰਾ ਕੁਝ ਇੱਕੋ ਵੇਲੇ ਹੋ ਰਿਹਾ, ਇੱਕੋ ਟਾਈਮ। ਹਾਂ, ਉਹਦੀ ਵਜ੍ਹਾ ਇਹ ਹੈ ਕਿ ਜਦੋਂ ਮੈਂ ਮਤਲਬ ਛੋਟਾ ਸੀਗਾ, ਮੈਨੂੰ ਮਾਈਕਲੈਂਜਲੋ ਦਾ ਨਹੀਂ ਸੀ ਪਤਾ, ਜਾਂ ਮੈਨੂੰ ਇਹ ਵੈਸਟਰਨ ਆਰਟਿਸਟ ਦਾ ਨਹੀਂ ਸੀ ਪਤਾ, ਮੈਨੂੰ ਜਿਹੜੇ ਜਾਪਾਨੀ ਆਰਟਿਸਟ ਉਹਨਾਂ ਦਾ ਨਹੀਂ ਸੀ ਪਤਾ ਕੌਣ ਕੀ ਕਰ ਰਿਹਾ। ਆਪੋ ਆਪਣੀ ਥਾਂ ਤੇ ਮੂਵਮੈਂਟਸ ਚੱਲ ਰਹੀਆਂ ਸੀਗੀਆਂ। ਠੀਕ ਹੈ। ਹੁਣ ਸਾਰਿਆਂ ਕੋਲ ਸਾਰੇ ਕਾਸੀ ਦਾ ਹੀ ਐਕਸੈਸ ਹੈ। ਉਹ ਮਤਲਬ ਇੱਕੋ ਹੀ ਦਿਨ ਦੇ ਵਿੱਚ ਸਾਰਾ ਕੁਝ ਹੀ ਦੇਖ ਰਿਹਾ। ਵੀ ਕੋਈ ਵਾਟਰ ਕਲਰ ਪੇਂਟਿੰਗ ਕਰ ਰਿਹਾ, ਦੁਨੀਆ 'ਚ ਕੌਣ ਹੈ, ਸਾਰਾ ਕੁਝ ਇੱਕੋ ਵੇਲੇ ਦੇਖ ਰਿਹਾ। ਉਹਦੇ ਕਰਕੇ ਸਾਰੀ ਤਰ੍ਹਾਂ ਦੀ ਪੇਂਟਿੰਗ ਹੀ ਹੋ ਰਹੀ ਹੈ। ਜਿਹਨੂੰ ਜਿੱਦਾਂ ਦੀ ਆਰਟ ਫਾਰਮ ਪ੍ਰਭਾਵਿਤ ਕਰ ਲੈਂਦੀ ਹੈ, ਉਦਾਂ ਦਾ ਹੀ ਕਰਨ ਲੱਗ ਜਾਂਦਾ। ਜਿਹੜੀਆਂ ਗੈਲਰੀਜ਼ ਹੈ, ਮਿਊਜ਼ੀਅਮ ਹੈ, ਉਹ ਵੀ ਸਾਰੇ ਤਰ੍ਹਾਂ ਦੇ ਆਰਟ ਨੂੰ ਐਕਸੈਪਟ ਕਰ ਰਹੇ ਆ, ਐਗਜ਼ੀਬਿਟ ਕਰ ਰਹੇ। ਅੱਛਾ, ਹਾਂ। ਸੋ ਕਹਿ ਲਓ ਵੀ ਇਹ ਜੋ ਹੁਣ ਚੱਲ ਰਹੀ ਲਾਈਫ ਹੈ, ਉਹਦੀ ਇਨਵੋਲਵਮੈਂਟ ਕਰਕੇ ਹੀ ਹੈ। ਜਿਹੜਾ ਗਲੋਬਲ ਪਿੰਡ ਬਣ ਗਿਆ ਹੁਣ, ਸਾਰਾ ਵੀ ਸਭ ਕੁਝ ਹਥੇਲੀ ਦੇ ਵਿੱਚ, ਹੱਥ ਦੇ ਵਿੱਚ ਆ ਗਿਆ ਹੈ ਹੁਣ ਫੋਨ ਤੇ। ਉਹਦੇ ਅਸਰਾਂ ਕਰਕੇ ਹੈ। ਤੇ ਫਿਰ ਤੁਹਾਡਾ ਤਾਂ ਨਹੀਂ ਇਦਾਂ, ਜਾਂ ਹੋਰ ਆਰਟਿਸਟ ਵੀ ਉਹਨੂੰ ਉਹੀ ਕਰ ਰਿਹਾ ਜੋ ਮੈਨੂੰ ਚੰਗਾ ਲੱਗਦਾ। ਨਹੀਂ, ਵੀ ਕਈ ਵਾਰੀ ਏਦਾਂ ਪ੍ਰਭਾਵ ਵੀ ਪੈਂਦਾ ਵੀ ਉਹ ਚੀਜ਼ ਜ਼ਿਆਦਾ ਚੱਲ ਰਹੀ, ਮੈਂ ਉਦਾਂ ਦੀ ਚੀਜ਼। ਨਹੀਂ, ਮੈਨੂੰ ਉਹ ਚੱਲ ਰਹੀ ਚੀਜ਼ ਵਾਲਾ ਮੇਰੇ ਤੇ ਕਦੇ ਕੋਈ ਨਹੀਂ ਮਸਲਾ, ਕੋਈ ਅਸਰ ਨਹੀਂ। ਮੈਂ ਮਤਲਬ ਇਹ ਨਹੀਂ ਕਿ ਕੋਈ ਐ ਵੀ ਮੈਂ ਬਹੁਤ ਕੋਈ ਖਾਸ ਹੈ। ਉਹਦੇ ਮੈਂ ਬਸ ਸਲੋ ਹੈ ਆਮ ਨਾਲੋਂ। ਮੇਰੇ ਤੋਂ ਹੌਲੀ ਹੌਲੀ ਚੱਲ ਹੁੰਦਾ ਆਪਣੇ ਪੇਸ ਤੇ। ਤੇ ਉਹਦੇ ਕਰਕੇ ਮੈਨੂੰ ਪਤਾ ਵੀ ਮੈਂ ਏਦਾਂ ਨਹੀਂ ਨੱਠ ਸਕਦਾ ਵੀ ਆਹ ਵਧੀਆ ਲੱਗਿਆ, ਇਹ ਚੱਲ ਰਿਹਾ, ਇਹ ਕਰ ਲਿਆ, ਉਹ ਮੈਨੂੰ ਉਹਦਾ ਮਨ ਨੂੰ ਵੀ ਤਸੱਲੀ ਨਹੀਂ ਦਿੰਦੀ ਚੀਜ਼ ਵੀ। ਹਾਂ, ਕਿਉਂਕਿ ਉਹਨੇ ਇਰੀਟੇਟ ਕਰ ਦੇਣਾ ਮੈਨੂੰ ਥੋੜੇ ਟਾਈਮ ਬਾਅਦ ਹੀ। ਜੇ ਜਦੋਂ ਤੁਸੀਂ ਆਰਟ ਨਾਲ ਜੁੜਦੇ ਹੋ, ਆਰਟ ਦੀ ਕਿਸੇ ਫਾਰਮ ਨਾਲ, ਤਾਂ ਉਹਦੇ ਵਿੱਚ ਤੁਸੀਂ ਠੀਕ ਤਾਂ ਹੀ ਜੀ ਸਕਦੇ ਹੋ ਉਹਨੂੰ, ਜੇ ਤੁਹਾਡੀ ਕੰਮ ਲਈ ਮੋਟੀਵੇਸ਼ਨ ਕਹਿ ਲਓ ਜਾਂ ਉਤਸ਼ਾਹ ਕਹਿ ਲਓ, ਕੁਛ ਵੀ ਜੇ ਅੰਦਰੋਂ ਹੈ, ਅੰਦਰੋਂ ਬਾਹਰ ਵੱਲ ਦਾ ਪ੍ਰੋਸੈਸ ਹੈ। ਬਾਹਰੋਂ ਅੰਦਰ ਨਹੀਂ। ਜੇ ਆਪਾਂ ਬਾਹਰੋਂ ਦੇਖਾਂਗੇ ਕਿ ਉਹ ਫਲਾਨਾ ਏਦਾਂ ਕਰਾਫਟ ਦੇ ਪੱਧਰ ਤੇ ਹੋ ਸਕਦਾ, ਉੱਦਾਂ ਨਹੀਂ ਵੀ ਹੁਣ ਆ ਜੀ, ਹੁਣ ਮਤਲਬ ਐਬਸਟਰੈਕਟ ਪੇਂਟਿੰਗ ਹੁਣ ਵੀ ਮਾਡਰਨ ਜਾਂ ਐਬਸਟਰੈਕਟ ਪੇਂਟਿੰਗ ਦਾ ਹੀ ਜ਼ੋਰ ਹੈ ਬਹੁਤ। ਤੇ ਫਿਰ ਮੈਂ ਉਹ ਕਰਨ ਲੱਗ ਜਾ, ਇੱਦਾਂ ਨਹੀਂ। ਉਹਦਾ ਤਾਂ ਮਤਲਬ ਜਿਹੜਾ ਸਬਜੈਕਟਿਵ ਪਾਸਾ ਹੈ, ਉਹਦੇ ਨਾਲ ਨਹੀਂ ਛੇੜਛਾੜ ਕੀਤੀ ਜਾ ਸਕਦੀ। ਕਰਾਫਟ ਵਾਲੇ ਨੁਕਤੇ ਤੋਂ ਕੁਝ ਆਰਟਿਸਟ ਨੇ ਮੈਨੂੰ ਬੜੇ ਵਧੀਆ ਲੱਗਦੇ ਆ। ਮੈਂ ਕੋਸ਼ਿਸ਼ ਕਰਦਾ ਕਿ ਮੇਰੀ ਪੇਂਟਿੰਗ ਉਹਨੇ ਜ਼ਿਆਦਾ ਕਹਿ ਲਓ ਵੀ ਮੌਜੂਦਾ ਤੁਹਾਡੇ ਸਮਕਾਲੀ ਨੇ ਜਾਂ ਪੁਰਾਣੇ? ਮੌਜੂਦਾ ਵੀ ਨੇ, ਪੁਰਾਣੇ ਵੀ ਨੇ। ਕਿਹੜੇ? ਆਈ ਥਿੰਕ ਇੱਕ ਆਰਟਿਸਟ ਨੂੰ ਪੁੱਛਣਾ ਹੈ ਤਾਂ ਔਖਾ ਕੰਮ, ਫਿਰ ਵੀ ਕਿਸੇ ਦੇ ਕੋਈ ਫੇਵਰਿਟ ਹੁੰਦੇ? ਬੜੇ ਬੰਦੇ ਆ ਜਿਹੜੇ, ਜਿੱਦਾਂ ਇੱਥੇ ਅਮਰੀਕਾ ਤੋਂ ਇੱਕ ਆਰਟਿਸਟ ਹੈ ਰਿਚਰਡ ਸ਼ਮਿਡ। ਠੀਕ ਹੈ। ਉਹ ਚੜ੍ਹਾਈ ਕਰ ਗਿਆ ਹੁਣ ਤਾਂ, ਵਧੀਆ, ਬਹੁਤ ਜ਼ਬਰਦਸਤ ਟੀਚਰ ਸੀ ਉਹ। ਅੱਛਾ। ਬਹੁਤ, ਹਾਂ, ਉਹ ਕੰਮ ਬਹੁਤ ਜ਼ਿਆਦਾ ਵਧੀਆ ਸੀਗਾ। ਇੱਕ ਪੁਰਾਣਾ, ਮੇਰਾ ਉਸ ਤਰ੍ਹਾਂ ਦਾ ਕੰਮ ਤਾਂ ਨਹੀਂ, ਪਰ ਥੋੜਾ ਪੁਰਾਣਾ ਆਰਟਿਸਟ ਹੈ, ਅਮਰੀਕਨ ਹੀ, ਵੈਸੇ ਯੂਰਪ ਤੋਂ ਸੀ, ਇੱਥੇ ਆ ਕੇ ਹੋ ਰਿਹਾ ਬਾਅਦ ਉਹਨੂੰ ਅਮਰੀਕਨ 'ਚ ਹੀ ਕਾਊਂਟ ਕਰਦੇ। ਉਹਦਾ ਨਾਂ ਸੀਗਾ ਜੌਨ ਸਿੰਗਰ ਸਾਰਜੈਂਟ। ਅੱਛਾ। ਬਹੁਤ ਸੋਹਣਾ ਕੰਮ ਸੀਗਾ। ਤੁਹਾਡੇ ਫੇਵਰਿਟ ਆਰਟਿਸਟ ਬਦਲਦੇ ਵੀ ਰਹਿੰਦੇ, ਨਵੇਂ ਐਡ ਵੀ ਹੋ ਜਾਂਦੇ ਆ? ਹਾਂ, ਇਹ ਤਾਂ ਚੱਲਦਾ ਰਹਿੰਦਾ, ਜ਼ਰੂਰੀ ਹੈ। ਕਿਸੇ ਦਾ ਆਪਾਂ ਕੰਮ ਦੇਖਦੇ ਹਾਂ, ਉਹਨੇ ਮਿਹਨਤ ਕੀਤੀ ਹੁੰਦੀ ਹੈ, ਬੜਾ ਸੋਹਣਾ ਲੱਗਦਾ, ਬੜੇ ਕੰਮ ਬਹੁਤ ਕਮਾਲ, ਬਹੁਤ ਮਿਹਨਤ ਕਰਦੇ ਬੰਦੇ, ਬਹੁਤ ਜ਼ਿਆਦਾ। ਕਿਹਦਾ ਕੰਮ ਸਭ ਤੋਂ ਪ੍ਰਭਾਵਿਤ ਕਰਦਾ? ਸਭ ਤੋਂ ਪ੍ਰਭਾਵਿਤ ਕਰਦਾ ਇੱਕ ਜਣਾ ਤਾਂ ਨਹੀਂ ਗਿਣਿਆ ਜਾ ਸਕਦਾ ਵੀ ਫਲਾਨਾ ਇੱਕ ਆਰਟਿਸਟ ਹੈ, ਪਰ ਕੁਛ ਦਾ ਨਾਮ ਜੇ ਤੁਸੀਂ ਦੱਸਣਾ ਹੋਵੇ। ਮਾਈਕਲੈਂਜਲੋ ਦਾ ਕੰਮ ਮੈਨੂੰ ਬਹੁਤ ਵਧੀਆ ਲੱਗਦਾ, ਬਹੁਤ ਕ੍ਰੀਏਟਿਵ ਹੈ।
ਵੈਨ ਗੌਗ, ਵਿੰਸੈਂਟ ਵੈਨ ਗੌਗ ਦਾ ਕੰਮ ਬਹੁਤ ਜ਼ਿਆਦਾ। ਤੇ ਇੱਕ ਆਪਣੇ ਉਧਰੋਂ ਪੁਰਾਣੀ ਜਿਹੜੀ ਕਹਿ ਲਓ ਵੀ ਮਿਨੀਏਚਰ ਪੇਂਟਿੰਗ ਹੁੰਦੀ ਸੀ, ਉਹਦੇ ਵਿੱਚ ਹੁੰਦਾ ਨੈਣ ਸੁਖ, ਬਹੁਤ ਫਾਈਨ ਲਾਈਨ, ਬਹੁਤ ਸੋਹਣਾ ਕੰਮ ਹੈ। ਤੇ ਉਸ ਟਾਈਮ ਦੇ ਆਰਟਿਸਟ ਬਹੁਤਾ ਨਾਂ ਨਹੀਂ ਸੀ ਲਿਖਦੇ, ਠੀਕ ਹੈ, ਪਰ ਉਸ ਟਾਈਮ ਦੀਆਂ ਪੇਂਟਿੰਗਾਂ ਬਹੁਤ ਸੋਹਣੀਆਂ ਗਈ। ਫਿਰ ਜਾਪਾਨੀਆਂ ਨੇ ਇੱਕ ਆਰਟਿਸਟ ਹੈ ਮੈਨੂੰ ਲੱਗਦਾ ਹਿਰੋਸ਼ੀ ਯਾਸ਼ਿਦਾ, ਉਹਨੇ ਦੁਨੀਆ ਘੁੰਮ ਕੇ ਸਾਰਾ ਬੜਾ ਕੰਮ ਕੀਤਾ, ਬੜਾ ਸੋਹਣਾ ਕੰਮ। ਤੇ ਉਹਨਾਂ ਦਾ ਜਿਹੜਾ ਕੰਪੋਜੀਸ਼ਨ ਦੀ ਉਹਨਾਂ ਦੀ ਕਹਿ ਲਓ ਘਾਲਣਾ ਹੈ, ਕਮਾਈ ਹੈ, ਮਿਹਨਤ ਹੈ, ਬਹੁਤ ਜ਼ਬਰਦਸਤ ਹੈ। ਜਿਹੜਾ ਕਿਸੇ ਵੀ ਵਿਸ਼ੇ ਨੂੰ ਬਹੁਤ ਮਿਨੀਮਲਿਸਟ ਤਰੀਕੇ ਨਾਲ ਤੇ ਬਹੁਤ ਵਧੀਆ ਪ੍ਰਭਾਵ ਵਾਲਾ ਬਣਾਉਣਾ, ਇਹਦੇ ਵਿੱਚ ਉਹਨਾਂ ਜਿੰਨਾ ਬਿਹਤਰ ਕੋਈ ਨਹੀਂ ਜਾਪਾਨੀਆਂ ਦਾ। ਉਹਨਾਂ ਦੇ ਪੁਰਾਣੇ ਮੈਨੂੰ ਲੱਗਦਾ ਉਹਨੂੰ ਕਹਿੰਦੇ ਵੁੱਡ ਬਲੌਕ ਪ੍ਰਿੰਟਿੰਗ, ਉਹ ਕੰਮ ਹੈ ਬਹੁਤ ਸੋਹਣਾ, ਬਹੁਤ ਜ਼ਿਆਦਾ। ਇਸੇ ਐਲੇ ਪਿਛਲੇ ਸਾਲ ਐਗਜ਼ੀਬਿਸ਼ਨ ਲੱਗੀ ਹੋਈ ਸੀ ਓਰੀਜਨਲ। ਹਾਂ, ਇੱਕ ਬੜੀ ਮਸ਼ਹੂਰ ਪੇਂਟਿੰਗ ਹੈ ਉਸੇ ਹੀ ਵਿਧੀ ਚ ਬਣੀ ਹੋਈ, ਦ ਗ੍ਰੇਟ ਵੇਵ। ਅੱਛਾ, ਉਹ ਇੱਥੇ ਆਈ ਹੋਈ ਸੀ। ਉਹਦੇ ਕਾਫੀ ਪ੍ਰਿੰਟ ਨੇ ਜਿਹੜੇ ਉਸੇ ਟਾਈਮ ਦੇ, ਪੁਰਾਣੇ ਟਾਈਮ ਦੇ, ਉਹਨਾਂ ਦੇ ਆਪਣੇ ਬਣਾਏ ਹੋਏ। ਉਹ ਇੱਕੋ ਹੀ ਆਰਟਿਸਟ ਦੇ ਨੇ, ਮਤਲਬ ਉਹ ਕੀ ਹੈ ਵੀ ਵੁੱਡ ਬਲੌਕ ਨੂੰ ਕਾਰਵ ਕਰਕੇ ਹੁੰਦੀ ਹੈ। ਅੱਛਾ, ਹਾਂ। ਉਹ ਫਿਰ ਜਦੋਂ ਉਹ ਬਲੌਕ ਬਣ ਗਿਆ, ਫਿਰ ਉਹਨੂੰ ਵਾਰ-ਵਾਰ ਪ੍ਰਿੰਟ, ਇੱਕ ਤੋਂ ਵੱਧ ਪ੍ਰਿੰਟ ਬਣ ਜਾਂਦੇ। ਉਹ ਬੜਾ ਕਮਾਲ ਕਰਦਾ ਉਹਨਾਂ ਦਾ। ਤੇ ਤੁਹਾਡੀ ਵੀ ਸਾਲ ਕੁ ਪਹਿਲਾਂ ਇੱਥੇ ਐਲੇ ਸਾਈਡ ਇੱਕ ਉੱਥੇ ਐਗਜ਼ੀਬਿਸ਼ਨ ਦੇ ਵਿੱਚ ਤੁਹਾਡੀਆਂ ਪੇਂਟਿੰਗਸ ਵੀ ਲੱਗੀਆਂ। ਹੁਣੇ ਰੀਸੈਂਟਲੀ ਕੈਨੇਡਾ ਦੇ ਵਿੱਚ ਵੀ ਇੱਕ ਕਾਫੀ ਵੱਡੀ ਐਗਜ਼ੀਬਿਸ਼ਨ ਜਿਹੜੀ ਲੱਗੀ ਸੀਗੀ ਸਿੱਖਾਂ ਦੇ ਨਾਲ ਸੰਬੰਧਿਤ, ਤੁਹਾਡੀਆਂ ਪੇਂਟਿੰਗਸ ਉੱਥੇ ਜਿਹੜੀਆਂ ਉਹ ਲੱਗੀਆਂ ਸੀ। ਹਾਂਜੀ, ਐਲੇ ਇੱਕੋ ਹੀ ਸੀ। ਉਹ 2-3 ਸਾਲ ਹੋ ਗਏ। ਇੱਥੇ ਜਿਹੜੀ ਯੂਨੀਵਰਸਿਟੀ ਹੈ ਉਹਦਾ ਮਿਊਜ਼ੀਅਮ ਹੈ, ਫਾਉਲਰ ਮਿਊਜ਼ੀਅਮ। ਉਹਦੇ ਵਿੱਚ ਉਹਦੇ ਚ ਬਹੁਤ ਆਰਟਿਸਟਾਂ ਦਾ ਕੰਮ ਸੀਗਾ। ਉਹਨਾਂ ਚ ਇੱਕ ਪੇਂਟਿੰਗ ਮੇਰੀ ਸੀ। ਤੇ ਜਿਹੜੀ ਕੈਨੇਡਾ ਲੱਗੀ ਸੀ ਟੋਰਾਂਟੋ, ਬਰੈਂਪਟਨ ਚ ਸੀ ਸ਼ਾਇਦ ਲੱਗੀ ਉਹ ਉੱਥੇ ਜਿਹੜਾ ਮਨਾਉਂਦੇ ਆ ਸਿੱਖ ਹੈਰੀਟੇਜ ਮੰਥ ਜੀ, ਉਹਦੇ ਵਿੱਚ ਲੱਗੀ ਸੀ। ਉਹਦੇ ਚ 6-7 ਪੇਂਟਿੰਗਾਂ ਸੀਗੀਆਂ। ਤੁਹਾਡਾ ਜਿਹੜਾ ਵਿਸ਼ਾ ਆ ਜ਼ਿਆਦਾ ਜਿਹੜਾ ਤੁਸੀਂ ਚੁਣਿਆ ਹੋਇਆ ਹੈ, ਜਾਂ ਕਹਿ ਲਓ ਵੀ ਉਹ 18ਵੀਂ ਸਦੀ ਦਾ ਜਿਹੜਾ ਸਿੱਖ ਇਤਿਹਾਸ, 18ਵੀਂ ਸਦੀ ਦਾ ਸਿੱਖ ਇਤਿਹਾਸ, ਇਹ ਚੁਣਨ ਦੀ ਵਜ੍ਹਾ। ਹਾਂਜੀ, ਜਿਹੜਾ ਜਿੱਦਾਂ ਆਪਾਂ ਮੰਨ ਲਓ ਵੀ ਜਦੋਂ ਆਰਟ ਕਰਦੇ ਆ, ਹਾਂਜੀ, ਤੇ ਜਿਹੜੀ ਚੀਜ਼ ਨੂੰ ਤੁਸੀਂ ਆਪਣੀ ਕਹਿ ਲਓ ਕਿ ਧੁਰ ਅੰਦਰ ਵਸਾਉਣਾ ਚਾਹੁੰਦੇ ਆ, ਜਿਹਨੂੰ ਮੈਂ ਜੀਣਾ ਚਾਹੁੰਦੇ ਆ, ਜਿਹਨੂੰ ਅਨੁਭਵ ਦੇ ਪੱਧਰ ਤੇ ਗ੍ਰਹਿਣ ਕਰਨਾ ਚਾਹੁੰਦੇ ਆ, ਆਪਾਂ ਉਹਦੇ ਨਾਲ ਜੁੜ ਕੇ ਹੀ ਕੰਮ ਕਰਦੇ ਆ ਨਾ। ਸੋ ਗੁਰੂ ਸਾਹਿਬ ਦੇ ਗੱਲ ਮਨੁੱਖਾ ਦੇ ਹੀ ਜਾਣ ਤੋਂ ਬਾਅਦ ਜੋ ਗੁਰੂ ਸਾਹਿਬ ਨੇ ਇੱਕ ਬੰਦਾ ਪ੍ਰਗਟ ਕੀਤਾ, ਖਾਲਸਾ ਪ੍ਰਗਟ ਕੀਤਾ, ਉਹ ਫਿਰ ਜੀਵਿਆ ਆਪਣੇ ਪੂਰੇ ਜਾਹੋ ਜਲਾਲ ਚ ਉਸ ਵਕਤ ਉਹਨੂੰ ਮੈਂ ਮਹਿਸੂਸ ਕਰਨਾ ਚਾਹੁੰਦਾ ਬਹੁਤ ਜ਼ਿਆਦਾ ਸ਼ਿੱਦਤ ਨਾਲ। ਉਹਦੇ ਕਰਕੇ ਮੈਂ ਉਹਦੇ ਚ ਹੀ ਉਸੇ ਸਮੇਂ ਚ ਹੀ ਰਹਿਣਾ ਚਾਹੁੰਦੇ ਹਾਂ। ਉਹ ਮੈਂ ਉਹਦੇ ਨਾਲ ਫਿਰ ਪੇਂਟਿੰਗ ਦੇ ਜ਼ਰੀਏ ਰਹਿ ਹੁੰਦਾ। ਹਾਂ, ਪੇਂਟਿੰਗ ਫਿਰ ਮੇਰਾ ਹੁਣ ਉਹੀ ਜ਼ਰੀਆ ਬਣ ਗਿਆ, ਉਹਦੇ ਰਾਹੀਂ ਉਹ ਹੋ ਗਿਆ। ਉਹਦਾ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ, ਪਰ ਫਿਰ ਵੀ ਇੰਨਾ ਘੱਟ ਇਤਿਹਾਸ ਨਹੀਂ ਉਸ ਸਮੇਂ ਦਾ, ਕਾਫੀ ਇਤਿਹਾਸ ਲਿਖਿਆ, ਕਾਫੀ ਕੁਛ ਲੱਭ ਜਾਂਦਾ। ਪੜ੍ਹਨਾ ਵੀ ਬਹੁਤ ਪੈਂਦਾ ਹੋਣਾ। ਪੜ੍ਹਨਾ ਨਹੀਂ ਪੈਂਦਾ, ਨਹੀਂ ਪੜ੍ਹਨ ਦਾ ਬਹੁਤ ਮੈਨੂੰ ਚੰਗਾ ਲੱਗਦਾ ਪੜ੍ਹਨਾ। ਹਾਂ, ਪੜ੍ਹਨ ਉਹਦੇ ਮਤਲਬ ਕੋਈ ਮਜਬੂਰੀ ਚ ਨਹੀਂ ਪੜ੍ਹਦਾ ਮੈਂ। ਠੀਕ ਹੈ। ਉਹਦਾ ਪਰ ਉਸ ਟਾਈਮ ਤਕਰੀਬਨ ਗੁਰੂ ਸਾਹਿਬ 1708 ਸ਼ਹੀਦ ਹੋਏ, ਜੋਤੀ ਜੋਤ ਸਮਾਏ। ਉਦੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਹੁਣੀ ਆ ਗਏ ਇੱਥੇ। 10 ਤਾਂ ਰਾਜ ਹੋ ਗਿਆ ਸੀਗਾ, 1710 ਚ। ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਹੁਣੀ ਜਦੋਂ ਆਏ ਆ ਇੱਧਰ, ਜੰਗਾਂ ਸ਼ੁਰੂ ਹੋਈਆਂ, ਉਦੋਂ ਬਾਅਦ ਮਤਲਬ ਕਦੇ ਸ਼ੁਰੂ ਹੋ ਗਈ, ਕਦੇ ਹਟ ਗਏ, ਰੁਕ ਗਏ, ਚੱਲਦਿਆਂ ਤਕਰੀਬਨ ਸਾਰੀ ਸਦੀ ਉਹ ਜੰਗ ਚੱਲਦੀ ਰਹੀ। ਕਦੇ ਥੋੜਾ ਟਾਈਮ ਚਲੋ ਰੁਕ ਵੀ ਗਿਆ,
ਜਦੋਂ ਅਬਦਾਲੀ ਆਣੋਂ ਹਟ ਗਿਆ ਤਾਂ ਥੋੜਾ ਰੁਕ ਗਿਆ ਕੰਮ, ਤੇ ਫਿਰ ਉਹਦਾ ਮੁੰਡਾ, ਉਹਦਾ ਪੋਤਾ ਵੀ ਆਇਆ, ਫਿਰ ਇੱਧਰੋਂ ਮਰਹੱਟੇ ਆਏ, ਤੇ ਫਿਰ ਚੱਲਦਾ ਰਿਹਾ। ਉਸ ਤੋਂ ਬਾਅਦ ਕੁਝ ਸਮਾਂ ਆਪਣੇ ਵੱਲੋਂ ਜਦੋਂ ਅੰਪਾਇਰ ਬਣ ਗਿਆ ਤਾਂ ਉਹਦੀਆਂ ਜੰਗਾਂ ਚੱਲਦੀਆਂ ਰਹੀਆਂ। ਉਸ ਤੋਂ ਬਾਅਦ ਫਿਰ ਗੋਰੇ ਆ ਗਏ, ਤੇ ਚਲੋ ਉਹ ਤਾਂ ਬਾਅਦ ਵਾਲਾ ਸਮਾਂ ਹੈ, ਪਰ ਉਹ ਪਹਿਲਾਂ ਵਾਲਾ ਜਿਹੜਾ ਸਮਾਂ ਹੈ ਉਹ ਉਸ ਤਰੀਕੇ, ਜਿਸ ਤਰੀਕੇ ਨਾਲ ਉਦੋਂ ਸਿੰਘ ਜੀਵੇ ਹੈ, ਜਿੱਦਾਂ ਉਹਨਾਂ ਨੇ ਡਿਸੀਜਨ ਬਣਾਏ, ਜਿੱਦਾਂ ਉਹ ਰਹੇ, ਜਿਸ ਤਰ੍ਹਾਂ ਦਾ ਮਾਹੌਲ ਸੀਗਾ, ਉਹਦੇ ਵਿੱਚ ਵੀ ਕਹਿ ਲਓ ਕਿ ਉਹਨਾਂ ਨੇ ਰਾਜ ਪ੍ਰਗਟ ਕੀਤਾ। ਮਤਲਬ ਇਤਿਹਾਸਕਾਰਾਂ ਦਾ ਵੱਖੋ ਵੱਖਰਾ ਹੈ ਇਹਦੇ ਬਾਰੇ ਖਿਆਲ, ਪਰ 1770 ਵਿੱਚ ਤਕਰੀਬਨ ਕਿਆ ਸਾਰੇ ਇਤਿਹਾਸਕਾਰ ਮੰਨਦੇ ਆ ਕਿ ਖਾਲਸੇ ਦਾ ਰਾਜ ਸੀਗਾ ਪੰਜਾਬ 'ਚ। ਸੋ ਉਹ ਕਿੱਦਾਂ ਹੋਇਆ, ਉਹ ਪ੍ਰੋਸੈਸ, ਹਾਂ, ਕਰਾਮਾਤ ਵਰਗੀ ਚੀਜ਼ ਹੀ ਸੀ, ਕਿਉਂਕਿ ਅਬਦਾਲੀ ਵੱਡੀ ਪਾਵਰ ਸੀ, ਬਹੁਤ ਜ਼ਿਆਦਾ, ਬਹੁਤ ਵੱਡੀ। ਤੇ ਦਿੱਲੀ ਵਾਲੇ ਚਲੋ ਉਦੋਂ ਥੋੜੇ ਉਹਨੇ ਜ਼ੋਰ 'ਚ ਨਹੀਂ ਸੀ ਰਹੇ, ਪਰ ਮਰਹੱਟੇ ਸੀਗੇ, ਪੂਰੇ ਜ਼ੋਰ ਸੀਗੇ। ਤੇ ਇਹਨਾਂ ਦੋਵਾਂ ਐਡੀਆਂ ਪਾਵਰਾਂ ਨੂੰ ਜਿੱਤ ਕੇ ਖਾਲਸੇ ਨੇ ਰਾਜ ਪ੍ਰਗਟ ਕੀਤਾ। ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਜਨਮ ਤਾਂ 1780 ਦਾ ਹੈ। ਜਿਹੜੇ ਪਹਿਲੀਆਂ ਚਿੱਠੀਆਂ ਮਿਲਦੀਆਂ ਬਹੁਤ, ਉਹ 1752 ਦੀ ਹੈ, ਜਿਹੜੀ ਇਤਿਹਾਸਕਾਰਾਂ ਨੂੰ ਮਿਲੀ ਹੈ, ਜਿਹਦੇ ਵਿੱਚ ਉਹ ਘਨਈਆ ਮਿਸਲ ਦਾ ਇਲਾਕਾ ਸੀਗਾ, ਉਹਨਾਂ ਨੇ ਚਿੱਠੀ ਪਾਈ ਹੋਈ ਹੈ ਪਿੰਡ ਮਿਲਾ ਦਾ ਪੰਡੋਰੀ, ਮਾਝੇ 'ਚ, ਗੁਰਦਾਸਪੁਰ ਵਾਲੇ ਪਾਸੇ। ਉੱਥੇ ਦੇ ਮਹੰਤ ਸੀਗੇ, ਤੇ ਇਹਨਾਂ ਨੂੰ ਜਿਹੜੀਆਂ ਪਹਿਲਾਂ ਰਿਆਇਤਾਂ ਮਿਲੀਆਂ ਸੀਗੀਆਂ ਉਹ ਜਾਰੀ ਰੱਖਣੀਆਂ ਹੈ। ਸੋ ਹੁਣ ਮਤਲਬ ਉਸ ਇਲਾਕੇ ਦੇ ਉੱਤੇ ਉਹਨਾਂ ਦਾ ਜ਼ੋਰ ਸੀਗਾ, ਤਾਂ ਹੀ ਰਿਆਇਤਾਂ ਦਿੱਤੀਆਂ। ਸੋ ਉਦੋਂ ਤੋਂ ਇਲਾਕੇ ਸੀਗੇ ਕਬਜ਼ੇ 'ਚ, ਤੇ 55 ਤੋਂ ਤਾਂ ਚਲੋ ਇਹ ਮੰਨਿਆ ਜਾਂਦਾ ਨਾ ਵੀ ਰਾਖੀ ਪ੍ਰਬੰਧ ਸ਼ੁਰੂ ਹੋ ਗਿਆ, ਵੱਡੇ ਹਿੱਸੇ 'ਚ ਹੋ ਗਿਆ। ਕੀ ਤੁਹਾਨੂੰ ਲੱਗਦਾ ਵੀ ਉਹ ਸਮਾਂ ਪਿਓਰੈਸਟ ਫਾਰਮ ਆਫ ਖਾਲਸਾ ਸੀ? ਨਹੀਂ, ਖਾਲਸਾ ਦੇਖੋ ਹਮੇਸ਼ਾ ਹੀ ਪਿਓਰ ਹੈ। ਪਿਓਰ ਖਾਲਸਾ ਤਾਂ ਖਾਲਸਾ ਹੈ। ਉਹ ਜੇਤੂ ਰੂਪ 'ਚ ਵਿਚਰ ਰਿਹਾ ਸੁਸਾਇਟੀ ਦੇ ਪੱਧਰ ਤੇ, ਆਪਣੇ ਪੱਧਰ ਤੇ ਤਾਂ ਉਹ ਕਹਿ ਲਓ ਬਈ ਜੇਤੂ ਹੀ ਹੈ, ਪਰ ਜਿਹੜੀ ਸੁਸਾਇਟੀ ਹੈ ਉਹ ਉਹਦੇ ਨਾਲ ਇਨਟਿਊਨ ਹੋ ਕੇ ਚੱਲ ਰਹੀ ਕਿ ਨਹੀਂ ਚੱਲ ਰਹੀ, ਉਹ ਇੱਕ ਹੈ ਮਸਲਾ। ਇਹਦਾ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਕਹਿ ਲਓ ਦੁਨਿਆਵੀ ਜਿਹੀ ਤਾਕਤ ਹੈ, ਉਹਦਾ ਜ਼ਿਆਦਾ ਪ੍ਰਭਾਵ ਲੈ ਰਹੇ ਸਾਰੇ। ਸੋ ਇਸੇ ਕਰਕੇ ਇਹ ਗੱਲ ਬਿਲਕੁਲ ਮਤਲਬ ਸਿੱਖਾਂ ਨੇ ਉਲਟ ਲਈ ਹੈ ਵੀ ਜੇ ਰਾਜ ਹੋਊਗਾ ਤਾਂ ਧਰਮ ਠੀਕ ਚੱਲੂਗਾ, ਜਦ ਕਿ ਜੇ ਆਪਾਂ ਗੁਰੂ ਸਾਹਿਬ ਦੇ ਕਹੇ ਮੁਤਾਬਕ ਚੱਲਾਂਗੇ, ਧਰਮੀ ਹੋ ਕੇ ਚੱਲਾਂਗੇ, ਫਿਰ ਰਾਜ ਪ੍ਰਗਟ ਹੋਊਗਾ, ਰਾਜ ਉਹਦੇ ਚੋਂ ਆਪੇ ਪ੍ਰਗਟ। ਏਦਾਂ ਹੋਇਆ ਪਹਿਲਾਂ, ਜੇ ਤਾਂ ਆਪਾਂ ਕਹੀਏ ਕਿ ਏਦਾਂ ਨਹੀਂ ਹੋਇਆ। ਜਿਹੜੀਆਂ ਹੁਣ ਸਾਧਨ ਹੀ ਬਦਲ ਗਏ, ਬਾਕੀ ਸਾਰਾ ਕੁਛ ਤਾਂ ਮਤਲਬ ਜਿਹੜੀ ਤਾਕਤ ਹੈ ਉਹ ਤਾਂ ਏਦਾਂ ਹੀ ਹੈ। ਤੇ ਸੋ ਉਹ ਇਹ ਹੈ ਕਿ ਇਸ ਵੇਲੇ ਜੇਤੂ ਰੂਪ ਦੇ ਵਿੱਚ ਜਿਹੜੀ ਸੁਸਾਇਟੀ ਹੈ, ਉਹਦੇ ਵਿੱਚ ਉਹ ਸੁਸਾਇਟੀ ਖਾਲਸੇ ਦੀ ਅਧੀਨਗੀ 'ਚ ਨਹੀਂ ਵਿਚਰ ਰਹੀ, ਉਹ ਆਪਣਾ ਹੀ ਇੱਕ ਉਹਨਾਂ ਨੇ ਚੱਕਿਆ ਹੈ ਝੰਡਾ। ਸੋ ਇਹ ਹੈ, ਪਰ ਖਾਲਸਾ ਤਾਂ ਜੇਤੂ ਹੀ ਹੈ। ਖਾਲਸਾ ਜਦੋਂ ਜੰਗ ਤੋਂ ਬਾਅਦ 10ਵੇਂ ਪਾਤਸ਼ਾਹ ਨੂੰ ਆ ਕੇ ਸਿੰਘਾਂ ਨੇ ਦੱਸਿਆ ਕਿ ਫਤਿਹ ਹੋ ਗਈ ਹੈ, ਉਹ ਗੁਰੂ ਸਾਹਿਬ ਨੇ ਉਦੋਂ ਫਤਿਹ ਬਖਸ਼ੀ ਹੈ ਨਾ ਖਾਲਸੇ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਖਾਲਸਾ ਵਾਹਿਗੁਰੂ ਜੀ ਕਾ ਹੈ ਤੇ ਫਤਿਹ ਵੀ ਵਾਹਿਗੁਰੂ ਜੀ ਕੀ ਹੈ। ਸੋ ਉਹ ਫਤਿਹ ਤਾਂ ਹੋਈ ਹੈ। ਆਪਾਂ ਜਿਹੜੀ ਸੁਸਾਇਟੀ ਹੈ, ਇਹ ਉਸ ਫਤਿਹ ਨੂੰ ਜੀਣਾ ਚਾਹੁੰਦੀ ਹੈ ਕਿ ਨਹੀਂ, ਇਹ ਆਪਣਾ ਮਸਲਾ ਹੈ। ਤੇ ਉਹ ਉੱਥੇ ਤਾਂ ਕੋਈ ਐ ਨਹੀਂ ਹੈ ਵੀ ਕੋਈ ਹਾਰ ਵਾਲੀ ਗੱਲ ਨਹੀਂ ਹੈ, ਫਤਿਹ ਤੋਂ ਬਾਅਦ ਹੀ ਚੱਲਦਾ ਸਾਰਾ ਕੁਛ। ਇਸੇ ਕਰਕੇ ਜਿਹੜੀਆਂ ਸਾਡੀਆਂ ਜੰਗਾਂ ਦੇ ਰੂਪ ਹੈ ਬੜੇ ਹੋਰ ਹੈ। ਇਹਦਾ ਈਵਨ ਫੌਜ ਦਾ ਰੂਪ ਬੜਾ ਹੋਰ ਹੈ। ਇੱਕ ਇਤਿਹਾਸ 'ਚ ਵੇਰਵਾ ਆਉਂਦਾ ਵੀ ਜਦੋਂ ਜਿਹੜੇ ਜੱਸਾ ਸਿੰਘ ਆਹਲੂਵਾਲੀਆ ਸੀਗੇ ਜੀ, ਉਹਨਾਂ ਦਾ ਜਿਹੜਾ ਸਾਰਾ ਲਾਮ ਲਸ਼ਕਰ ਸੀਗਾ, ਉਹ 'ਚ ਮੁਸਲਮਾਨ ਵੀ ਬਹੁਤ ਸੀਗੇ। ਉਹ ਸਵੇਰ ਨੂੰ ਨਾ ਕਿ ਸਿੱਖ ਨੂੰ ਸੌਣ ਦਿੰਦੇ ਸੀ, ਨਾ ਮੁਸਲਮਾਨਾਂ ਨੂੰ ਵੀ ਠਾਲਦੇ ਸੀ ਕਿ ਸਾਡੀ ਨਮਾਜ਼ ਦਾ ਟਾਈਮ ਹੋ ਗਿਆ, ਨਾ ਕਿਸੇ ਹਿੰਦੂ ਨੂੰ ਟਿਕਣ ਦਿੰਦੇ। ਉਹ ਕਹਿੰਦੇ ਵੀ ਇਸ ਟਾਈਮ ਨਹੀਂ ਪੈਣਾ ਕਿਸੇ ਨੇ, ਉੱਠੋ ਸਾਰੇ। ਸੋ ਉਹ ਜਿਹੜਾ ਸਾਰਾ ਜੀਣ ਸੀਗਾ, ਜੀਣ ਥੀਣ ਦਾ ਤਰੀਕਾ ਸੀਗਾ, ਸਭ ਕੁਛ ਸੀਗਾ, ਉਹ ਖਾਲਸਾ ਤਾਂ ਉਦਾਂ ਹੀ ਜੀਂਦਾ।
ਅੱਜ ਵੀ ਉਹਦੇ ਜਿੰਦਾ, ਉਹਨੂੰ ਨਹੀਂ ਕੋਈ ਬਹੁਤੀ ਪਰਵਾਹ ਕਿਸੇ ਗੱਲ ਦੀ। ਹੂੰ ਪਰ ਇਹ ਬਾਕੀ ਸੋਸਾਇਟੀ ਨੇ ਦੇਖਣਾ। ਮੈਜੋਰਿਟੀ ਦੇ ਵਿੱਚ ਹੁਣ ਹੋਰ ਤਰੀਕੇ ਦਾ ਰੂਪ ਜਿਹੜਾ ਉਹ ਬਣਿਆ ਪਿਆ ਹੈ। ਲੋਕ ਉਸ ਵਿਚਾਰ ਤੋਂ ਪਰੇ ਹੁੰਦੇ ਜਾ ਰਹੇ ਕਿ ਦੂਜੇ ਵਿਚਾਰਾਂ ਦਾ ਪ੍ਰਭਾਵ ਜ਼ਿਆਦਾ ਅਧੀਨਿਆ ਹੋਇਆ। ਨਹੀਂ, ਟਾਈਮ ਦਾ ਹੀ ਹੁੰਦਾ। ਕਦੇ ਉਤਰਾਅ ਚੜ੍ਹਾਅ ਚੱਲਦੇ ਰਹਿੰਦੇ। ਹਾਂ, ਉਸ ਸਮੇਂ 'ਚ ਲੰਘ ਹੀ ਰਹੇ ਆ। ਪਰ ਹਾਂ, ਪ੍ਰੋਸੈਸ ਦਾ ਹੀ ਹਿੱਸਾ ਕਿ ਜਿੱਦਣ ਠੀਕ ਹੋ ਗਿਆ ਉਦਣ ਸਾਰਾ ਕੁਝ ਠੀਕ ਹੋ ਜਾਣਾ। ਉਹ ਸਭ ਭੁੱਲ ਜਾਣਾ। ਚੱਲਦਾ ਰਹਿੰਦਾ। ਇਹ ਨਹੀਂ ਅੱਛਾ, ਇਹਦੇ ਵਿੱਚ ਹੁਣ ਜਦੋਂ ਤੁਸੀਂ ਇਦਾਂ ਦੀਆਂ ਪੇਂਟਿੰਗਸ ਬਣਾਉਂਦੇ ਆ, ਅੱਜ ਦੀ ਜਦੋਂ ਆਪਾਂ ਰੀਲ ਵਾਲੀ ਦੁਨੀਆ 'ਚ ਆ ਵੀ ਜਿੱਥੇ ਲੋਕਾਂ ਦਾ ਅਟੈਂਸ਼ਨ ਸਪੈਨ ਇੰਨਾ ਘੱਟ ਆ, ਤੁਸੀਂ ਉਸ ਸਮੇਂ ਨੂੰ ਕੈਦ ਕਰਕੇ ਕਿੰਨੀ ਸਾਰੀ ਚੀਜ਼ ਨੂੰ ਇੱਕ ਪੇਂਟਿੰਗ ਦੇ ਵਿੱਚ 24/36 ਜਾਂ ਜਿੰਨੇ 'ਚ ਵੀ, ਚਾਹੇ ਡਿਜੀਟਲੀ ਬਣਾਓ ਚਾਹੇ ਤੁਸੀਂ ਦੂਜੇ ਤਰੀਕੇ ਨਾਲ ਬਣਾਓ, ਲੋਕ ਉਹਦਾ ਸਮਾਂ ਲਾ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ। ਇਹਦੇ ਤੇ ਤਾਂ ਨਹੀਂ ਕਦੀ ਹੁੰਦਾ ਵੀ ਯਾਰ ਮੈਂ ਇੰਨੀ ਮਿਹਨਤ ਕਰ ਰਿਹਾ, ਸਮਝ ਆ ਰਹੀ ਹੈ ਕਿ ਨਹੀਂ ਆ ਰਹੀ? ਨਹੀਂ, ਮੈਂ ਨਹੀਂ ਉਹਦਾ ਫਿਕਰ ਕੀਤਾ ਕਦੇ ਵੀ। ਨਹੀਂ ਕੀਤਾ। ਸਮਝ, ਮੈਂ ਆਪਣੇ ਵੱਲੋਂ ਪੂਰੀ ਮਿਹਨਤ ਕਰਦਾ, ਪੂਰਾ ਜ਼ੋਰ ਲਾਣਾ। ਉਹ ਸਮਝਣ ਯੋਗ ਹੋਣੀ ਚਾਹੀਦੀ ਹੈ। ਐਵੇਂ ਮਤਲਬ ਕਨਫਿਊਜ਼ ਕਰਨੇ ਲਈ ਨਾ ਬਣਾਇਆ ਹੋਵੇ ਕੁਝ ਵੀ। ਆਪ ਪੂਰੀ ਸਪਸ਼ਟਤਾ 'ਚ ਬਣਾਓ। ਜੇ ਉਹਨੂੰ ਇੱਕ ਜਣਾ ਵੀ ਸਮਝ ਸਕਦਾ ਇਹਦਾ ਮਤਲਬ ਹੈ ਕਿ ਉਹ ਸਮਝਣ ਯੋਗ ਹੈ। ਫਿਰ ਉਹ ਕਿਹਨੂੰ ਸਮਝ ਲੱਗਦੀ, ਕਿਹਨੂੰ ਨਹੀਂ ਲੱਗਦੀ, ਇਹ ਤਾਂ ਹੁਣ ਮੈਂ ਹੁਣ ਕਿੱਦਾਂ ਇਹ ਕਰਾਂ ਵੀ ਸਾਰਿਆਂ ਨੂੰ ਲੱਗੇ। ਆਰਟ ਸਬਜੈਕਟਿਵ ਆ ਫਿਰ, ਜਦੋਂ ਤੁਸੀਂ ਕਿਹਾ ਕਿ ਹਰ ਕਿਸੇ ਦੀ ਆਪੋ ਆਪਣੀ ਅਵਸਥਾ ਹੈ, ਆਪੋ ਆਪਣਾ ਪੱਧਰ, ਉਹਦੇ ਹਿਸਾਬ ਨਾਲ ਉਹ ਮੈਨੂੰ ਕਦੇ ਤਾਂ ਸਮੱਸਿਆ ਆਈ ਵੀ ਨਹੀਂ। ਉਹ ਐਡੀ ਮੇਰੀ ਪੇਂਟਿੰਗ ਜਿਹੜੀ ਇਹ 18ਵੀਂ ਸਦੀ ਤੇ ਪੇਂਟਿੰਗ ਹੈਗੀ ਬਿਰਤਾਂਤਿਕ ਪੇਂਟਿੰਗ। ਇਹਨਾਂ ਸਾਖੀ ਜੁੜੀ ਹੁੰਦੀ, ਜਾਂ ਕਹਿ ਲਓ ਵੀ ਸਾਖੀ ਨਾਲ ਪੇਂਟਿੰਗ ਜੁੜੀ ਹੁੰਦੀ ਹੈ। ਸਾਖੀ ਤੋਂ ਬਿਨਾਂ ਤਾਂ ਕੋਈ ਮਤਲਬ ਐਵੇਂ ਕੁਝ ਵੀ ਨਹੀਂ ਹੈ, ਉਹ ਤੇ ਕੋਈ ਦੇਖਦਾ ਵੀ ਨਹੀਂ। ਸੋ ਜਦੋਂ ਸਾਖੀ ਹੁੰਦੀ ਹੈ ਸੋ ਸਾਰੇ ਸਮਝਦੇ ਆ। ਵਧੀਆ ਬਹੁਤ ਚੰਗਾ ਲੱਗ ਰਿਹਾ ਗੱਲਬਾਤ ਕਰਕੇ। ਸਮਾਂ ਪਰ ਹੁਣ ਇਜਾਜ਼ਤ ਨਹੀਂ ਦਿੰਦਾ, ਆਪਾਂ ਸਮਾਪਤ ਕਰਾਂਗੇ। ਤੇ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਤੁਸੀਂ ਸਮਾਂ ਕੱਢਿਆ। ਕੱਲਾ ਆਪਣੀ ਐਗਜ਼ੀਬਿਸ਼ਨ ਹੀ ਨਹੀਂ ਲਾਈ, ਬੱਚਿਆਂ ਨੂੰ ਕੈਂਪ ਹੀ ਨਹੀਂ ਲਾਇਆ, ਇਹ ਗੱਲਬਾਤ ਵੀ ਜਿਹੜੀ ਉਹ ਤੁਸੀਂ ਕੀਤੀ। ਮੈਨੂੰ ਪਤਾ ਤੁਸੀਂ ਘੱਟ ਗੱਲਬਾਤ ਕਰਦੇ ਆ, ਇਸ ਵਾਰ ਤੁਸੀਂ ਰੈਂਬਰਾਂ ਦਾ ਨਾਂ ਨਹੀਂ ਲਿਆ ਉਹਦਾ। ਉਹ ਵਿੱਚ ਹੀ ਹੈ ਸਾਰੇ ਜਦੋਂ ਆਪਾਂ ਗੱਲ ਕਰਦੇ। ਇਸ ਤੋਂ ਇਲਾਵਾ ਇੱਕ ਚੀਜ਼ ਮੈਂ ਜਾਂਦੇ ਜਾਂਦੇ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੁੰਦਾ ਵੀ ਮੌਜੂਦਾ ਤੌਰ ਦੇ ਉੱਤੇ ਜਿਹੜੇ ਪੰਜਾਬੀ ਸਿੱਖ ਹੋਰ ਆਰਟਿਸਟ ਜਿਨ੍ਹਾਂ ਦੇ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਮੌਜੂਦਾ ਸਿੱਖ ਆਰਟਿਸਟ ਜਾਂ ਪੁਰਾਣੇ ਵੀ ਕੋਈ ਵੀ, ਜਿਨ੍ਹਾਂ ਦੀ ਆਰਟ ਨੂੰ, ਜਿਨ੍ਹਾਂ ਦੇ ਇਸ ਫਾਰਮ ਨੂੰ ਆਪਾਂ ਨੂੰ ਪੜ੍ਹਨਾ ਦੇਖਣਾ ਚਾਹੀਦਾ? ਜਿਹੜੇ ਹੁਣ ਦੇ ਆ ਬਿਲਕੁਲ ਨਵੇਂ, ਉਹ ਤਾਂ ਸਾਰੇ ਮੈਂ ਵੀ ਨਹੀਂ ਜਾਣਦਾ। ਹੁਣ ਕੰਮ ਬਹੁਤ ਹੁੰਦਾ, ਹੁਣ ਕਾਫੀ ਹੋ ਰਿਹਾ। ਜਿਹੜੇ ਇੱਥੇ ਪੰਜਾਬ ਤੋਂ ਵੀ, ਬਾਹਰੋਂ ਵੀ, ਜਾਂ ਦਿੱਲੀ ਜਾਂ ਹੋਰ ਇੱਦਾਂ ਥਾਵਾਂ ਤੇ ਆਰਟਿਸਟ ਹੈਗੇ, ਕਾਫੀ ਹੈਗੇ। ਉਹ ਸਾਰਿਆਂ ਨੂੰ ਮੈਂ ਵੀ ਨਹੀਂ ਜਾਣਦਾ। ਜੇ ਜਿਹੜੀ ਸਿੱਖ ਇਤਿਹਾਸ ਦੀ ਪੇਂਟਿੰਗ ਹੈ ਉਹ ਤਾਂ ਸਰਦਾਰ ਕਿਰਪਾਲ ਸਿੰਘ ਹੋਣੀ ਸਭ ਤੋਂ ਵੱਧ ਕੀਤੀ, ਸਭ ਤੋਂ ਬਿਹਤਰ ਕੀਤੀ। ਤੇ ਪੁਰਾਣੇ ਬੰਦਿਆਂ ਚੋਂ ਬੋਧ ਰਾਜ ਨੇ, S.G. ਠਾਕਰ ਸਿੰਘ, G.S. ਸੋਹਣ ਸਿੰਘ, ਸੋਭਾ ਸਿੰਘ ਹੋਣੀ, ਤੇ ਸੋਭਾ ਸਿੰਘ ਹੋਣਾ ਦੇ ਜਾਂ ਹੋਰ ਜਿਹਨੇ ਵੀ ਪੋਰਟਰੇਟ ਬਣਾਏ ਗੁਰੂ ਸਾਹਿਬ ਦੇ, ਮੈਂ ਉਹਨਾਂ ਦੇ ਹੱਕ 'ਚ ਨਹੀਂ। ਪਰ ਜੇ ਉੱਦਾਂ ਆਰਟਿਸਟ ਇਹ ਨੇ ਪੁਰਾਣੇ ਆਪਣੇ, ਤੇ ਇੱਕ ਜਿਹੜਾ ਜੇ ਬਿਲਕੁਲ ਪੁਰਾਣੇ ਦੇਖਣੇ ਹੋਣ ਤਾਂ ਜਨਮ ਸਾਖੀਆਂ ਦੇ ਆਰਟਿਸਟ ਨੇ। B40 ਜਨਮ ਸਾਖੀ 'ਚ ਮੈਨੂੰ ਲੱਗਦਾ 57 ਪੇਂਟਿੰਗਸ ਨੇ। ਉਹਦਾ ਨਾਮ ਮੈਨੂੰ ਲੱਗਦਾ ਆਰਟਿਸਟ ਹੈਗਾ ਆਲਮ ਚੰਦ ਸ਼ਾਇਦ। ਠੀਕ ਹੈ। ਹਾਂ, ਉਹ ਫਿਰ ਉੱਦਾਂ ਚਲੋ, ਪਰ ਉਦੋਂ ਘੱਟ ਹੀ ਲਿਖਦੇ ਸੀ ਨਾ ਆਰਟਿਸਟ। ਫਿਰ ਚੱਲੀ ਗਿਆ ਸਮਾਂ, ਮੁੜ ਕੇ ਜਿਹੜੇ ਬਿਲਕੁਲ ਹੁਣ ਆਇਲ ਪੇਂਟਿੰਗ ਵਾਲੇ ਆਰਟਿਸਟ ਨੇ, ਸਭ ਤੋਂ ਪਹਿਲਾਂ ਮੈਨੂੰ ਲੱਗਦਾ ਪੰਜਾਬ 'ਚ ਕੀਤੀ ਹੈ ਬਿਸ਼ਨ ਸਿੰਘ ਹੋਣੀ। ਤੇ ਫਿਰ ਚਲੋ ਹੋਰ ਆਰਟਿਸਟ ਆਉਂਦੇ ਗਏ। ਇੱਕ ਆਪਣੇ ਆਰਟਿਸਟ ਹੋਏ ਥੋੜਾ ਟਾਈਮ ਪਹਿਲਾਂ ਹੀ ਚੜ੍ਹਾਈ ਕੀਤੀ, ਉਹ ਜਰਨੈਲ ਸਿੰਘ ਹੁਣੀ। ਇੱਕ ਦਵਿੰਦਰ ਸਿੰਘ ਹੁਣੀ ਬਹੁਤ ਕੰਮ ਕੀਤਾ, ਬਹੁਤ ਸੋਹਣਾ ਕੰਮ ਹੈ ਉਹਨਾਂ ਦਾ। ਤੇ ਦਿੱਲੀ ਵਾਲੇ ਆਰਟਿਸਟ ਨੇ ਬਹੁਤ ਜਣੇ ਨੇ, ਬਹੁਤ। ਹੁਣ ਦੇ ਆਰਟਿਸਟਾਂ 'ਚ ਕੁਲਦੀਪ ਸਿੰਘ ਹੁਣੀ ਬਹੁਤ ਸੋਹਣਾ ਕੰਮ ਕਰਦੇ ਆ। ਜਸਪ੍ਰੀਤ ਸਿੰਘ ਹੈ, ਇਹ ਇੱਥੇ ਚੰਡੀਗੜ੍ਹ ਨੇ। ਤੇ ਬਾਹਰ ਇੱਕ ਇੰਗਲੈਂਡ ਤੋਂ ਨੇ ਜਤਿੰਦਰ ਸਿੰਘ, ਇੱਥੇ ਅਮਰੀਕਾ 'ਚ ਹੈ ਰੂਪੀ ਕੌਰ, ਉਹਨਾਂ ਦਾ ਕੰਮ ਬਹੁਤ ਵਧੀਆ। ਇੱਕ ਕੀਰਤ ਕੌਰ ਨੇ ਕੈਨੇਡਾ 'ਚ। ਤੇ ਇੱਕ ਬਹੁਤ ਨਵਾਂ ਮੁੰਡਾ ਹੈ ਇੰਗਲੈਂਡ ਦੇ ਵਿੱਚ,
ਯਾਰ ਬੜਾ ਸੋਹਣਾ ਨਾਂ ਉਹਦਾ। ਇਨਕੁਇਜ਼ਿਟ ਨਹੀਂ ਉਹਦਾ ਉਹ ਤੁਹਾਡੇ ਕੈਨੇਡਾ ਮੂਵ ਹੋ ਗਿਆ ਨਵਾਂ ਨਾ? ਨਹੀਂ ਨਵਾਂ ਮੁੰਡਾ ਤਾਂ ਬਹੁਤ ਸੋਹਣਾ ਕੰਮ ਕਰਦਾ ਉਹ ਸਿੱਖ ਹੂੰ। ਇਤਿਹਾਸ ਤੇ ਵੀ ਕੀਤਾ ਉਹਨੇ ਪਿੱਛੇ ਠੀਕ ਹੈ। ਜੇ ਲਾਹੌਰ ਮਹਾਰਾਜ ਦੇ ਸਵਾਰੀ ਦੀ ਪੇਂਟਿੰਗ ਕੀ ਬਣਾਈ ਉਹਨੇ ਬੜੀ ਸੋਹਣੀ ਹੂੰ ਤੇ ਬੜਾ ਸੋਹਣਾ ਆਰਟਿਸਟ ਹੈ ਬੜਾ ਸੋਹਣਾ ਕੰਮ ਕਰਦਾ ਮੈਂ ਹੂੰ ਭੁੱਲ ਗਿਆ ਉਹਦਾ ਨਾਂ ਸੁਬਾ ਹੈ ਬਹੁਤ ਸੋਹਣਾ ਕੰਮ ਕਰਦੇ ਬਹੁਤ ਹੈਗੇ ਆਰਟਿਸਟ ਉਹਨਾਂ ਦੇ ਚਲੋ ਆਰਟ ਦੇ ਨਾਲ ਜੁੜੀਏ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਮਿਲਦੇ ਅਗਲੀ ਵਾਰੀ ਸਤਿ ਸ਼੍ਰੀ ਅਕਾਲ।